ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਹਰ ਰੋਜ਼ ਦੀ ਤਰ੍ਹਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਚਾਨਣਾ ਪਾਉਣ ਦੇ ਲਈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਥ ਹੁੰਦਾ ਹੈ। ਕਰਦੇ ਹਾਂ ਉਹਨਾਂ ਦਾ ਸਵਾਗਤ, ਫਿਰ ਉਹ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਕਰਦੇ ਚੱਲੀਏ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਮੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ 'ਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੀ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਵੀ ਸਲਾਹ ਕਰਨ ਦੇ ਲਈ। ਕ੍ਰਿਸ਼ਨ ਤਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾ ਨੀਲਾ ਦੇ ਵਿੱਚ ਹੈ। ਨਿੰਮਾ ਸਹੂਤਾ ਹੁਣਾਂ ਦਾ ਨੰਬਰ ਹੈ 209-277-0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਹੁਣ ਰੁਕ ਕਰਦੇ ਹਾਂ ਖਬਰਾਂ ਦਾ। ਤੇ ਖਬਰਾਂ ਦੇ ਵੱਲ ਜਦੋਂ ਮਿੰਟੂ ਜੀ ਆਉਂਦੇ ਆ ਤਾਂ ਤਰਾਸਦੀ ਇਸ ਦੇਸ਼ ਦੀ ਇਹ ਹੈ ਕਿ ਜਿਸ ਸਦਨ ਦੇ ਵਿੱਚ ਇਹ ਗੱਲਾਂ ਹੋਣੀਆਂ ਚਾਹੀਦੀਆਂ ਕਿ ਸਾਡੇ ਦੇਸ਼ ਦੀ ਤਰੱਕੀ ਕਿਵੇਂ ਹੋ ਸਕਦੀ ਹੈ, ਸਾਡੇ ਦੇਸ਼ 'ਚ ਕਿਉਂ ਇੰਨੇ ਲੋਕ ਹਰ ਰੋਜ਼ ਭੁੱਖੇ ਸੌਂਦੇ ਨੇ, ਕਿਉਂ ਅਣਆਈ ਮੌਤ ਲੋਕਾਂ ਨੂੰ ਮਰਨਾ ਪੈਂਦਾ, ਕਿਉਂ ਅਸੀਂ ਬਹੁਤ ਸਾਰੀ ਤਰੱਕੀ ਸਾਇੰਸ ਵਿੱਚ ਕਰ ਸਕਦੇ ਸੀ ਪਰ ਅਸੀਂ ਪਿੱਛੇ ਹਾਂ, ਕਿਉਂ ਅਸੀਂ ਐਜੂਕੇਸ਼ਨ ਦੇ ਪੱਧਰ ਨੂੰ ਇੰਨਾ ਉੱਤੇ ਨਹੀਂ ਲਿਜਾ ਸਕੇ ਕਿ ਅਸੀਂ ਵਿਕਸਿਤ ਦੇਸ਼ਾਂ ਦੀ ਲਾਈਨ ਦੇ ਵਿੱਚ ਆ ਜਾਂਦੇ। ਪਰ ਉੱਥੇ ਪਰਸਨਲ ਟਿੱਪਣੀਆਂ ਕਰਕੇ ਇੱਕ ਦੂਸਰੇ ਤੇ ਡਰਾਮੇ ਰਚੇ ਜਾਂਦੇ ਨੇ ਤੇ ਫਿਰ ਸਾਹਮਣੇ ਵਾਲਾ ਵੀ ਕਹਿੰਦਾ ਵੀ ਉਨਾ ਚਿਰ ਪੁੱਤ ਮੇਰੀ ਵੀ ਹਿੰਡ ਪੂਰੀ ਹੋਣੀ ਨਹੀਂ ਜਿੰਨਾ ਚਿਰ ਤੂੰ ਮਾਫੀ ਨਹੀਂ ਮੰਗਦਾ। ਕੀ ਇਹ ਸਦਨ ਇਹਨਾਂ ਦੀਆਂ ਪਰਸਨਲ ਲੜਾਈਆਂ ਲਈ ਰਹਿ ਗਿਆ? ਮੈਂ ਗੱਲ JP ਨੱਡਾ ਦੇ ਦਿੱਤੇ ਗਏ ਬਿਆਨ ਦੀ ਤੇ ਉਸ ਤੋਂ ਬਾਅਦ ਖੜਗੇ ਦੇ ਵੱਲੋਂ ਮੰਗਾਈ ਗਈ ਮਾਫੀ ਦੀ ਕਰ ਰਿਹਾ। ਤੋਰਿਓ ਜੀ ਗੱਲ। ਦੇਖੋ ਗੁਰਪ੍ਰੀਤ ਜੀ, ਪਹਿਲਾ ਸਵਾਲ ਇਹ ਹੈ, ਤੁਹਾਡਾ ਪ੍ਰਸ਼ਨ, ਤੁਹਾਡਾ ਕੰਸਰਨ, ਤੁਹਾਡੀ ਚਿੰਤਾ, ਮੈਂ ਉਹਨਾਂ ਸਾਰੀਆਂ ਚੀਜ਼ਾਂ ਦੀ ਕਦਰ ਕਰਦਾ। ਬਟ ਪਹਿਲਾਂ ਇਹ ਵੇਖੋ ਕਿ ਨੱਡਾ ਹੈ ਕੀ ਹੈ ਜੀ। ਜੈ ਪ੍ਰਕਾਸ਼ ਨੱਡਾ, ਜਗਤ ਪ੍ਰਕਾਸ਼ ਨੱਡਾ ਕੀ ਕੋਈ ਕੌਮੀ ਲੀਡਰ ਥੋੜੀ ਹੈ ਜੀ। ਇਹ ਜਿਵੇਂ RSS ਦਾ ਨਿਤਨ ਗਡਕਰੀ ਇੱਕ ਬੁਲਾਰਾ ਹੈ, ਉਹ ਉਹਨਾਂ ਦੇ ਤਰਫੋਂ ਬੋਲਦਾ, ਉਹਨਾਂ ਦੀ ਇੱਕ ਲੌਬੀ ਬੰਨੀਓ ਬੋਲਦਾ। ਇਹ ਜਸਟ ਨਰਿੰਦਰ ਮੋਦੀ ਦਾ ਇੱਕ ਮਾਊਥ ਪੀਸ ਹੈ, ਇਸ ਤੋਂ ਇਲਾਵਾ ਤਾਂ ਕੁਝ ਵੀ ਨਹੀਂ ਜੀ। ਇਹ ਸਦਨ ਦੇ ਵਿੱਚ ਉੱਠ ਕੇ ਕਹਿ ਦਿੰਦਾ ਹੈ ਕਿ ਆਹ ਗੱਲ ਰਿਕਾਰਡ ਤੇ ਨਹੀਂ ਜਾਏਗੀ। ਦੱਸੋ, ਇਹ ਰਾਸ਼ਟਰਪਤੀ ਹੈ, ਸਪੀਕਰ ਹੈ, ਇਹ ਕੀ ਚੀਜ਼ ਆ? ਕਦੇ ਕਹਿ ਦਿੰਦਾ RSS ਦੀ ਸਾਨੂੰ ਲੋੜ ਨਹੀਂ, ਫਿਰ RSS ਨੇ ਦਿਖਾਤਾ ਨਾ, ਦਿਨੇ ਤਾਰੇ ਦਿਖਾਤੇ ਇਹਨਾਂ ਨੂੰ। ਬਲਕਿ ਕੀ ਚੀਜ਼ ਆ, ਮੈਨੂੰ ਸਮਝ ਨਹੀਂ ਆਉਂਦੀ। ਅੱਜ ਦੇਖੋ ਗੱਲ ਇਹ ਆ, ਖੜਗੇ ਸਾਹਿਬ ਇੱਕ ਬਹੁਤ ਸਿਆਣੇ ਨੇਤਾ ਨੇ ਸਰ ਜੀ। ਠੀਕ ਹੈ, ਦਲਿਤ ਲੀਡਰ ਨੇ। ਜੇ ਆਪਾਂ ਦੇਖੀਏ ਤਾਂ 80-85 ਸਾਲ ਦਾ ਜੇ ਕੋਈ ਇਸ ਤਰ੍ਹਾਂ ਦਾ ਹੈ ਲੀਡਰ ਤਾਂ ਉਹਦੀ ਕਦਰ ਕਰਨੀ ਚਾਹੀਦੀ ਹੈ, ਠੀਕ ਹੈ ਨਾ। ਇਹਨਾਂ ਨੇ ਕੀ ਕੀਤਾ? ਇਹਨਾਂ ਨੇ ਕਿਹਾ ਕਿ ਭਾਈ ਇਹ ਤੇ ਮੈਂਟਲੀ ਠੀਕ ਨਹੀਂ, ਇਹਨਾਂ ਦਾ ਬੈਲੈਂਸ ਠੀਕ ਨਹੀਂ ਜੀ। ਤਾਂ ਤੁਸੀਂ ਦੇਖੋ ਕਿ ਵਿਰੋਧੀ ਧਿਰ ਦੇ ਨੇਤਾ ਜਾਂ ਏਡਾ ਵੱਡਾ ਨੇਤਾ ਖੜਗੇ, ਕਿਸੇ ਆਪੋਜੀਸ਼ਨ ਦਾ ਉਹ ਮੇਨ ਲੀਡਰ ਕਹਿ ਲਓ, 85 ਸਾਲ ਦਾ, 80-85 ਸਾਲ ਦਾ ਹੋਏਗਾ ਉਹ, ਮੇਰਾ ਅੰਦਾਜ਼ਾ ਹੈ, ਤੁਸੀਂ ਬਾਕੀ ਗੂਗਲ ਕਰ ਲੈਣਾ, ਕਿ ਭਾਈ ਤੁਹਾਨੂੰ ਬੋਲਣ ਲੱਗਿਆ ਸ਼ਰਮ ਨਹੀਂ ਆਉਂਦੀ? ਠੀਕ ਹੈ ਨਾ ਜੀ। ਸੋ ਇਸ ਕਰਕੇ ਮੇਰਾ ਮੰਨਣਾ ਇਹ ਆ ਕਿ ਠੀਕ ਆ ਬਈ, ਚਲੋ ਉਹ ਅੜ ਗਏ ਬਈ ਮਾਫੀ ਮੰਗਿਓ, ਤਾਂ ਉਹਨਾਂ ਨੇ ਮੰਗੀ ਵੀ। ਤਾਂ ਗੱਲ ਇਹ ਹੈ ਕਿ ਇਹ ਕਿਉਂ ਹੋਇਆ, ਕਿਉਂ ਹੋਇਆ ਇਸ ਤਰ੍ਹਾਂ? ਤਾਂ ਮਤਲਬ ਕਿ ਸਾਫ਼ ਹੈ, ਸਪਸ਼ਟ ਆ ਕਿ ਇਹਨਾਂ ਦਾ ਜਿਹੜਾ ਖਾਸ ਤੌਰ ਤੇ ਗੁਜਰਾਤ ਤੋਂ ਲੌਬੀ ਦਾ ਜਿਹੜਾ ਰੁਖ ਆ, ਉਹ ਇਸ ਤਰ੍ਹਾਂ ਦਾ ਹੀ ਰਹਿੰਦਾ ਹੈ ਕਿ ਵਿਰੋਧੀ ਧਿਰ ਦੇ ਲੀਡਰਾਂ ਨੂੰ ਬਿਲਕੁਲ ਨੁਕਰੇ ਲਾ ਦਿਓ, ਨੁਕਰੇ ਲਾ ਦਿਓ। ਖੈਰ, ਆਪਾਂ ਇਸ ਤੇ ਜੇ ਜ਼ਿਆਦਾ ਨਾ ਹੁਣ ਟਾਈਮ ਜਾਇਆ ਕਰੀਏ ਤੇ ਬਿਹਤਰ ਹੋਏਗਾ। ਤਾਂ ਦੂਜੇ ਦਿਨ ਵੀ ਅੱਜ ਰਾਜ ਸਭਾ ਦੇ ਵਿੱਚ ਚਰਚਾ ਹੋਈ ਆ
ਆਪਰੇਸ਼ਨ ਸਿੰਧੂਰ ਨੂੰ ਲੈ ਕੇ ਨਰਿੰਦਰ ਮੋਦੀ ਬੋਲ ਰਹੇ ਆ, ਅਮਿਤ ਸ਼ਾਹ ਬੋਲ ਚੁੱਕੇ ਆ, ਚਿਦੰਬਰਮ ਬੋਲ ਚੁੱਕੇ ਆ ਕਿ IMF ਤੇ ਵਰਲਡ ਬੈਂਕ ਨੇ ਪਾਕਿਸਤਾਨ ਦੀ ਮਦਦ ਕੀਤੀ ਆ। ਸਾਮਿਕ ਭੱਟਾਚਾਰੀਆ ਬੋਲੇ ਸੀ ਕਿ ਇੱਕ ਪਾਕਿਸਤਾਨ ਨੂੰ ਜਵਾਬ ਮਿਲ ਗਿਆ। ਦੇਵੜਾ ਬੋਲੇ ਸੀ ਕਿ ਕਿਸੇ ਨੇ ਕਸ਼ਮੀਰੀ ਨਾਗਰਿਕ ਦੀ ਗੱਲ ਨਹੀਂ ਕੀਤੀ। ਪ੍ਰਫੁੱਲ ਪਟੇਲ ਬੋਲੇ ਕਿ 10-15 ਦਿਨਾਂ ਦੇ ਵਿੱਚ ਪਹਿਲਾਂ ਹਮਲਾ ਜਿਹੜਾ ਸੀਗਾ ਪਹਿਲਗਾਮ ਦਾ, ਉਹਦਾ ਜਵਾਬ ਦਿੱਤਾ ਜਾ ਚੁੱਕਾ ਹੈ। JDU ਸੰਸਦ ਮੈਂਬਰ ਜਿਹੜੇ ਸੰਜੇ ਨੇ, ਉਹਨਾਂ ਨੇ ਵਿਦੇਸ਼ ਡੈਲੀਗੇਸ਼ਨ ਦੀ ਜਾਣਕਾਰੀ ਦਿੱਤੀ ਹੈ। ਸ਼ੁੰਗਲਾ ਬੋਲੇ ਕਿ ਭਾਰਤ ਦੇ ਵਿੱਚ ਅੱਤਵਾਦੀਆਂ ਦੀ ਜਿਹੜੀ ਕਾਰਵਾਈ ਹੈ ਕੋਈ, ਤਾਂ ਫਿਰ ਉਹਦਾ ਰਿਟੈਲੀਏਟ ਕਰਨ ਦਾ ਅਧਿਕਾਰ ਹੈਗਾ। ਮਤਲਬ ਕਿ ਇਸ ਤਰ੍ਹਾਂ ਜਿਹੜੀ ਹੈ ਉਹ ਕਾਰਵਾਈ ਰਾਜ ਸਭਾ ਦੀ ਚੱਲ ਰਹੀ ਹੈ ਤੇ 10 ਵਜੇ ਤੱਕ ਇਸ ਨੂੰ ਵਧਾ ਦਿੱਤਾ ਗਿਆ। ਨਰਿੰਦਰ ਮੋਦੀ ਦਾ ਹੁਣੇ ਜੋ ਆਪਾਂ ਲਾਈਵ ਦੇ ਰੂਪ ਦੇ ਵਿੱਚ ਦੇਖ ਰਹੇ ਹਾਂ ਕਿ ਬਿਆਨ ਆਇਆ ਹੈ ਕਿ ਪਾਕਿਸਤਾਨ ਦੇ DGMO ਨੇ ਗੁਹਾਰ ਲਾਈ ਸੀ ਕਿ ਬਸ ਕਰੋ ਜੀ। ਦੁਨੀਆ ਦੇ ਇਹ ਇਸ ਵੇਲੇ ਮਹੱਤਵਪੂਰਨ ਹੋ ਜਾਂਦਾ ਹੈ। ਇਹ ਕੱਲ ਦੀ ਬ੍ਰੇਕਿੰਗ ਹੋਏਗੀ, ਕਹਿ ਲਓ, ਜਾਂ ਕੱਲ ਦੀ ਵੱਡੀ ਨਿਊਜ਼ ਹੋਏਗੀ। ਇਹਨਾਂ ਨੇ ਕਿਹਾ ਕਿ ਦੁਨੀਆ ਦੇ ਕਿਸੇ ਨੇਤਾ ਨੇ ਜੰਗ ਨਹੀਂ ਰੁਕਵਾਈ। ਪਾਕਿਸਤਾਨ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨ ਜਿਹੜੇ ਸੀਗੇ, ਉਹਨਾਂ ਨੇ ਗੁਹਾਰ ਲਾਈ ਆ। ਹਾਲਾਂਕਿ ਰਾਹੁਲ ਗਾਂਧੀ ਅੱਜ ਤਾਬੜਤੋੜ ਬੋਲੇ ਆ, ਇਸ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਤਾਬੜਤੋੜ ਬੋਲੇ ਆ। ਮਤਲਬ ਕਿ ਮੈਂ 11 ਸਾਲਾਂ ਦੇ ਵਿੱਚ ਨਰਿੰਦਰ ਮੋਦੀ ਨੂੰ ਇੰਨਾ ਬੈਕਫੁੱਟ ਤੇ ਕਦੇ ਨਹੀਂ ਦੇਖਿਆ। ਨਰਿੰਦਰ ਮੋਦੀ ਤੋਂ ਬਾਅਦ ਨਰਿੰਦਰ ਮੋਦੀ ਸਰਕਾਰ, ਮੈਂ ਪਰਸਨਲੀ ਨਹੀਂ ਕਹਿ ਸਕਦਾ, ਮਤਲਬ ਕਿ ਦੇਸ਼ ਦੇ ਪ੍ਰਧਾਨ ਮੰਤਰੀ ਹੈ। ਜਦੋਂ ਮੈਂ ਨਰਿੰਦਰ ਮੋਦੀ ਕਹਿ ਰਿਹਾ ਤਾਂ ਇਹ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਮੈਂ ਨਰਿੰਦਰ ਮੋਦੀ ਸਰਕਾਰ ਕਹਿ ਰਿਹਾ ਕਿ ਨਰਿੰਦਰ ਮੋਦੀ ਸਰਕਾਰ ਐਦੋਂ ਪਹਿਲਾਂ 11 ਸਾਲਾਂ 'ਚ ਇੰਨੀ ਬੈਕਫੁੱਟ ਤੇ ਨਜ਼ਰ ਨਹੀਂ ਸੀ ਆਈ ਕਦੇ ਜਿੰਨੀ ਇਸ ਵਾਰੀ ਆ, ਕਿਉਂਕਿ ਆਪੋਜੀਸ਼ਨ ਬੜੀ ਸਟਰੋਂਗ ਹੈ। ਪਰ ਤੁਸੀਂ ਕਮਾਲ ਦੇਖੋ ਕਿ ਅੱਜ ਰਾਹੁਲ ਗਾਂਧੀ ਨੇ ਕਿਹਾ ਕਿ 26 ਵਾਰੀ ਡੋਨਲਡ ਟਰੰਪ ਕਹਿ ਚੁੱਕੇ ਆ ਕਿ ਜੰਗ ਮੈਂ ਰੁਕਵਾਈ ਆ। ਜੀ, ਠੀਕ ਹੈ ਜੀ। ਤਾਂ ਫਿਰ ਤੁਸੀਂ ਉਹਦਾ ਨਾਂ ਨਹੀਂ ਲੈ ਰਹੇ, ਇਹ ਕਮਾਲ ਦੀ ਗੱਲ ਹੈ ਨਾ। ਹੁਣ ਤੁਸੀਂ ਦੇਖੋ, ਉਹ ਕਹਿ ਰਹੇ ਨੇ ਕਿ ਦੁਨੀਆ ਦੇ ਕਿਸੇ ਵੀ ਨੇਤਾ ਨੇ ਜੰਗ ਨਹੀਂ ਰੁਕਵਾਈ, ਡੋਨਲਡ ਟਰੰਪ ਦਾ ਜ਼ਿਕਰ ਨਹੀਂ ਕਰਨਾ। ਜਦ ਕਿ ਤੁਹਾਨੂੰ ਪਤਾ ਹੀ ਆ ਕਿ ਦੂਸਰੇ ਵਿਰੋਧੀ ਧਿਰ ਦੇ ਨੇਤਾ ਡੋਨਲਡ ਟਰੰਪ ਦਾ ਜ਼ਿਕਰ ਕਰਦੇ ਨੇ। ਤਾਂ ਰਾਹੁਲ ਗਾਂਧੀ ਨੇ ਤਾਂ ਅੱਜ ਕਹਿ ਦਿੱਤਾ ਸੀ, ਉਹਨਾਂ ਕਿ ਅਗਰ ਦਮ ਹੈ ਤਾਂ ਪ੍ਰਧਾਨ ਮੰਤਰੀ ਤੇ ਸਦਨ ਦੇ ਵਿੱਚ ਇਹ ਬੋਲ ਦੇਣ ਕਿ ਟਰੰਪ ਸੀਜ਼ ਫਾਇਰ ਤੇ ਝੂਠ ਬੋਲ ਰਹੇ ਆ। ਜੀ, ਇਹ ਸਾਫ਼ ਆ ਕਿ ਰਾਹੁਲ ਗਾਂਧੀ ਨੇ ਜਿਹੜੇ ਸਵਾਲ ਚੁੱਕੇ ਸਨ, ਸਿੱਧਾ ਉਹਨਾਂ ਦਾ ਜਵਾਬ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ। ਇਹਦਾ ਜਵਾਬ ਨਰਿੰਦਰ ਮੋਦੀ ਨੇ ਇਹੋ ਦਿੱਤਾ ਕਿ ਭਾਈ ਦੁਨੀਆ ਦੇ ਕਿਸੇ ਵੀ ਦੇਸ਼ ਨੇ ਭਾਰਤ ਨੂੰ ਕਾਰਵਾਈ ਤੋਂ ਨਹੀਂ ਰੋਕਿਆ, ਮਤਲਬ ਕਿ ਨਾਂ ਨਹੀਂ ਲਿਆ ਜਾ ਰਿਹਾ। ਫਿਰ ਰਾਹੁਲ ਨੇ ਕਿਹਾ ਕਿ ਸਰਕਾਰ ਨੇ ਪਾਕ ਨੂੰ ਹਮਲੇ ਦੀ ਜਾਣਕਾਰੀ ਦਿੱਤੀ ਤੇ 35 ਮਿੰਟ ਦੇ ਵਿੱਚ ਸਰੈਂਡਰ ਕੀਤਾ। ਜੀ। ਤੇ ਮੋਦੀ ਨੇ ਕਿਹਾ ਕਿ ਸੈਨਾ ਨੂੰ ਫੌਜੀ ਦਸਤੇ ਜਿਹੜੇ ਸੀ, ਯਾਨੀ ਫੌਜ ਹੈ ਜਿਹੜੀ, ਉਹਨਾਂ ਨੂੰ ਖੁੱਲ੍ਹ ਸੀ। 6-7 ਮਈ ਦੀ ਰਾਤ ਜੋ ਤੈਅ ਸੀ ਉਹੀ ਹੋਇਆ। ਪਾਕਿਸਤਾਨ ਕੁਝ ਨਹੀਂ ਕਰ ਸਕਿਆ। 22 ਮਿੰਟ ਦੇ ਵਿੱਚ 22 ਅਪ੍ਰੈਲ ਦਾ ਬਦਲਾ ਸਾਡੀ ਫੌਜ ਨੇ ਲੈ ਲਿਆ ਸੀਗਾ। ਹੁਣ ਸਾਫ਼ ਹੈ ਕਿ ਜਿਹੜੇ ਸਵਾਲ ਸਪਸ਼ਟ ਤੌਰ ਤੇ ਜਵਾਬ ਮੰਗਦੇ ਸੀ ਕਿ ਡੋਨਲਡ ਟਰੰਪ ਨੇ ਸੀਜ਼ ਫਾਇਰ ਕਰਵਾਇਆ ਕਿ ਨਹੀਂ, ਉਹ ਵੀ ਗੱਲ ਗੋਲਮੋਲ। ਨੁਕਸਾਨ ਜਹਾਜ਼ਾਂ ਦਾ ਕਿੰਨਾ ਹੋਇਆ, ਉਹ ਵੀ ਗੱਲ ਗੋਲਮੋਲ। ਕਿ ਜੇ ਆਪਾਂ ਦੇਖੀਏ ਕਿ ਬਈ ਕੌਮਾਂਤਰੀ ਕੂਟਨੀਤੀ ਤੇ, ਤਾਂ ਉਹ ਮੋਦੀ ਸਾਹਿਬ ਬੋਲ ਰਹੇ ਨੇ ਅੱਜ ਕਿ ਦੇਖੋ ਜੀ, UN ਦੇ ਵਿੱਚ 193 ਦੇਸ਼ਾਂ ਦੇ ਵਿੱਚੋਂ ਸਿਰਫ 3 ਦੇਸ਼ਾਂ ਨੇ ਆਪਰੇਸ਼ਨ ਸੰਧੂਰ ਦੇ ਦੌਰਾਨ ਪਾਕਿਸਤਾਨ ਦੇ ਸਮਰਥਨ 'ਚ ਬਿਆਨ ਦਿੱਤਾ ਸੀਗਾ, ਪਰ ਇੰਡੀਆ ਦੇ ਸਮਰਥਨ 'ਚ ਕਿੰਨਿਆਂ ਨੇ ਬਿਆਨ ਦਿੱਤਾ ਸੀਗਾ? ਇਹ ਵੀ ਤੇ ਵੇਖਣ ਵਾਲੀ ਗੱਲ ਹੈ ਨਾ। ਤਾਂ ਗੱਲ ਸਭ ਇਹੋ ਆ ਕਿ ਇਹ ਪੱਖਵੀ ਬਹਿਸ ਹੋਈ ਆ। ਇਹਦਾ ਨਿਚੋੜ ਜਿਹੜਾ ਹੈ ਨਾ, ਉਹ ਇੱਕੋ ਜਿੱਤ ਹਾਰ ਨਹੀਂ ਹੁੰਦੀ। ਇਹ ਸਿਰਫ ਇਹੀ ਤੈਅ ਕਰਦਾ ਹੈ ਕਿ ਸਰਕਾਰ ਦੀ ਪੋਜੀਸ਼ਨ ਕਿਸ ਤਰ੍ਹਾਂ ਦੀ ਹੈ, ਜਾਂ ਸਵਾਲਾਂ ਦੇ ਜਵਾਬਾਂ ਦੇ ਵਿੱਚ ਸਪਸ਼ਟਤਾ ਕਿਸ ਤਰ੍ਹਾਂ ਦੀ ਹੈ। ਉਹ ਸਾਫ਼ ਹੈ, ਉਹ ਮੈਂ ਤੁਹਾਨੂੰ ਦੱਸ ਚੁੱਕਾ ਕਿ 11 ਸਾਲਾਂ ਦੇ ਵਿੱਚ ਮੈਂ ਪ੍ਰਵੀਨ ਸ਼ਰਮਾ ਨੂੰ ਗੱਲ ਕਹੀ ਸੀ ਅੱਜ ਤੋਂ ਕੁਝ ਸਾਲ ਪਹਿਲਾਂ। ਉਦੋਂ ਤੱਕ ਉਹ ਸ਼ਾਇਦ ਕਦੇ ਆਉਂਦੇ ਹੁੰਦੇ ਸੀ ਪੰਜਾਬੀ ਰੇਡੀਓ USA ਤੇ ਮੇਰੀ ਜਗ੍ਹਾ ਤੇ, ਕਦੇ ਜਦੋਂ ਕਦੇ ਕੰਮ ਧੰਦਾ ਹੁੰਦਾ ਸੀ। ਤੇ ਉਦੋਂ ਪਹਿਲਾਂ ਅਸੀਂ ਬਹੁਤ ਲੰਮੇ ਸਮੇਂ ਤੋਂ ਇਕੱਠਿਆਂ ਕੰਮ ਕਰਦੇ ਹਾਂ। ਉਹਨਾਂ ਨੇ ਇੱਕ ਵਾਰੀ ਸਵਾਲ ਕੀਤਾ ਸੀ ਤੇ ਮੈਂ ਜਵਾਬ ਦਿੱਤਾ ਸੀ, ਮੈਨੂੰ ਅੱਜ ਵੀ ਆਪਣਾ ਯਾਦ ਆ। ਮੈਂ ਕਿਹਾ ਸੀਗਾ ਕਿ ਨਰਿੰਦਰ ਮੋਦੀ ਉਹ ਰੁੱਖ ਆ ਜਿਹੜਾ ਇਹਨਾਂ ਤੋਂ ਨਹੀਂ ਪੁੱਟਿਆ ਜਾਣਾ, ਇਹਨੇ ਆਪਣੇ ਭਾਰ ਦੇ ਨਾਲ ਹੀ ਡਿੱਗਣਾ। ਮੈਨੂੰ ਲੱਗਦਾ ਕਿ ਵੇਲਾ ਜਿਹਾ ਆ ਗਿਆ। ਜੀ,
ਸੋ ਅਗਲੀ ਖਬਰ ਦਾ ਜੇਕਰ ਆਪਾਂ ਰੁਖ ਕਰਦੇ ਹਾਂ ਤਾਂ ਚੀਫ ਖਾਲਸਾ ਦੀਵਾਨ ਦਾ ਅਹੁਦੇਦਾਰ ਬੁਰੀ ਤਰ੍ਹਾਂ ਫਸਿਆ ਹੈ ਜੀ। ਤੇ ਕੋਈ ਫਸਿਆ ਕਾਹਦਾ ਆ? ਮੈਨੂੰ ਲੱਗਦਾ ਕਿ ਇਹ ਬੰਦਾ ਤੇ ਜਿਹੜਾ ਹੈ ਨਾ, ਉਹ ਬੜਾ ਜਿੰਨਾ ਕਹ ਲਓ ਕਿ ਕਰੈਕਟਰ ਢਿੱਲੇ ਵਾਲਾ, ਜੀ ਬੜਾ ਇਸ ਅਹੁਦੇ ਤੇ ਕਹਿ ਲਓ ਕਿ ਇੱਕ ਕਲੰਕ ਸਾਬਤ ਹੋਇਆ। ਮੈਂ ਤੇ ਕਹੂੰਗਾ ਜੀ ਇਹਦਾ ਨਾਂ ਹੈ ਹਰਿੰਦਰ ਪਾਲ ਸੇਠੀ। ਜੀ ਹੁਣ ਇਹਦੀ ਕਰਤੂਤ ਸੁਣ ਲਓ। ਜੀ ਰਿਸ਼ਤੇ 'ਚ ਜਨਾਨੀ ਲੱਗਦੀ ਕੋਈ ਇਹਦੀ, ਠੀਕ ਆ, ਜੀ ਉਹਦੇ ਨਾਲ ਗਲਤ ਸੰਬੰਧ 'ਚ, ਗਾਂ ਜੀ ਉਹਦੀ ਕੁੜੀ ਸੀ ਨਾਬਾਲਗ ਉਹਦੇ ਨਾਲ। ਜੀ ਹਿਸਾਬ ਲਾ ਲਓ ਚੀਫ ਖਾਲਸਾ ਦੀਵਾਨ। ਅੱਜ ਜੇ ਆਪਾਂ ਵੇਖੀਏ ਚੀਫ ਖਾਲਸਾ ਦੀਵਾਨ ਦੀ ਇੱਕ ਹਿਸਟਰੀ ਹੈ ਸਰ। ਜੀ ਆ ਜੀ ਜਿਹੜੇ ਇੱਥੇ ਭਗਵੰਤ ਮਾਨ ਵਰਗੇ ਬੋਲਦੇ ਆ ਨਾ ਸਰ, ਇਹ ਤਾਂ ਮਜੀਠੀਆ ਫੈਮਿਲੀ ਇਹਨੂੰ ਕਾਊਂਟਰ ਹੀ ਨਹੀਂ ਕਰ ਸਕਦੀ। ਇਹਨਾਂ ਦੇ ਕੋਲ ਹੈ ਨਹੀਂ। ਜੇ ਇਤਿਹਾਸ ਦੇ ਨਾਲ ਮਤਲਬ ਕਿ ਤਾਰਕਿਕ ਤਰੀਕੇ ਨਾਲ ਇਹ ਜਵਾਬ ਦੇਣ ਤੁਰ ਪੈਣ ਨਾ, ਜੀ ਜੋ ਕੁਝ ਉਸ ਸਮੇਂ 'ਚ ਇਹਨਾਂ ਕੁਝ ਫੈਮਲੀਆਂ ਨੇ ਕੀਤਾ ਸਰ। ਸਿੱਖਾਂ ਕੋਲ ਪੁਰਾਣੇ ਸਮੇਂ ਦੇ ਵਿੱਚ ਆਪਣਾ ਬੈਂਕ, ਇਸ ਤਰ੍ਹਾਂ ਦੀਆਂ ਸੰਸਥਾਵਾਂ ਸੀ। ਇਹ ਜੀ ਮਾਣ ਵਾਲੀਆਂ ਗੱਲਾਂ ਨੇ। ਆਪਦੇ ਕਾਲਜ ਸਨ। ਜੀ ਇਹ ਜਿਹੜੇ ਊਧਮ ਸਿੰਘ ਨੇ, ਸ਼ਹੀਦ ਊਧਮ ਸਿੰਘ ਸਰ, ਤੁਹਾਨੂੰ ਪਤਾ ਯਤੀਮ ਖਾਨੇ 'ਚ ਪਲੇ ਨੇ। ਤੇ ਯਤੀਮ ਖਾਨਾ ਜੀ ਕੌਣ ਚਲਾਉਂਦਾ ਸੀ? ਚੀਫ ਖਾਲਸਾ ਦੀਵਾਨ। ਮਤਲਬ ਕਿ ਬਹੁਤ ਵੱਡੀਆਂ ਗੱਲਾਂ ਨੇ ਇਹ, ਕੋਈ ਛੋਟੀਆਂ ਗੱਲਾਂ ਨਹੀਂ, ਮਾਣ ਵਾਲੀਆਂ ਗੱਲਾਂ। ਸਾਡੀ ਅੱਜ ਦੀ ਪੀੜ੍ਹੀ ਬਸ ਵਟਸਐਪ ਹੀ ਰਹਿ ਗਿਆ ਨਾ, ਜੀ ਪਿਛਾ ਨਹੀਂ ਜਾਂਦੀ। ਤਾਂ ਗੱਲ ਇਹ ਆ ਕਿ ਉਸ ਚੀਫ ਖਾਲਸਾ ਦੀਵਾਨ ਨੂੰ ਇਹ ਕਲੰਕਿਤ ਕਰ ਰਹੇ ਆ, ਜਿਹਦਾ ਐਡਾ ਵੱਡਾ ਇਤਿਹਾਸ ਹੈ ਸਰ, ਐਡਾ ਵੱਡਾ ਸਫ਼ਰ ਆ। ਕਲੰਕਿਤ ਜੀ ਸ਼ਬਦ ਮੈਂ ਕਿਉਂ ਇਸਤੇਮਾਲ ਕਰ ਰਿਹਾ? ਮੈਨੂੰ ਵੈਸੇ ਕੋਈ ਹੱਕ ਨਹੀਂ ਹੈਗਾ ਕਿ ਮੈਂ ਸਿੱਖਾਂ ਦੀ ਕਿਸੇ ਸੰਸਥਾ ਪ੍ਰਤੀ ਇਹੋ ਜਿਹੀ ਸ਼ਬਦਾਵਲੀ ਇਸਤੇਮਾਲ ਕਰਾਂ, ਪਰ ਜਦੋਂ ਚੱਡਾ ਦਾ ਵੀਡੀਓ ਵਾਇਰਲ ਹੁੰਦਾ ਹੈ ਸਰ, ਇੱਕ ਕਲੰਕ ਉਹ ਸੀ। ਚਾਹੇ ਮਾਮਲਾ ਕਿਸ ਤਰ੍ਹਾਂ ਨਿਬੜਿਆ ਉਹ ਤੁਸੀਂ ਦੇਖੋ। ਕਿੱਡਾ ਜਵਾਨ ਮੁੰਡਾ ਸੀਗਾ, ਕਿੱਡਾ ਮਤਲਬ ਕਿ ਸਿਆਣਾ ਮੁੰਡਾ ਸੀ ਚੱਡਾ ਸਾਹਿਬ ਦਾ, ਖੁਦਕੁਸ਼ੀ ਕਰ ਗਿਆ। ਉਸ ਤੋਂ ਬਾਅਦ ਹੁਣ ਡਾਕਟਰ ਇੰਦਰਵੀਰ ਸਿੰਘ ਨਿੱਜਰ ਬਣੇ ਨੇ CKD ਮੁਖੀ। ਇਹਨਾਂ ਤੇ ਕੀ ਦੋਸ਼ ਲੱਗਾ? ਪਹਿਲਾਂ ਤੇ ਕੰਮ ਦੇਖੋ। ਇਹਨਾਂ ਨੇ ਮਜੀਠੀਏ ਦੇ ਫਾਦਰ ਦੀ ਛੁੱਟੀ ਕਰਤੀ ਚੀਫ ਖਾਲਸਾ ਦੀਵਾਨ ਚੋਂ, ਯਾਦ ਹੈ? ਉਹਨਾਂ ਨੇ ਚੱਕ ਕੇ ਸਾਰੇ ਵਲੇਟ ਤੇ ਤਲਬ ਕਰ ਲਏ, ਸ੍ਰੀ ਅਕਾਲ ਤਖਤ ਸਾਹਿਬ ਤੇ ਆ ਜਾਓ। ਉਹਦੀ ਬਹਾਲੀ ਕਰਤੀ। ਵੇਖੋ ਵੇਖੋ ਰੰਗ ਵੇਖੋ। ਜੀ ਜੀ ਮੁੜ ਕੇ ਬਹਾਲੀ ਨਹੀਂ ਹੋ ਗਏ। ਸਤਿਆਜੀਤ ਸਿੰਘ ਮਜੀਠੀਏ ਦੀ ਨਹੀਂ ਹੋਈ ਤੇ ਦੱਸੋ। ਹੁਣ ਇਹਨਾਂ ਨੂੰ ਟਾਈਮ ਮਿਲ ਗਿਆ 40-45 ਦਿਨ ਦਾ। ਜਥੇਦਾਰ ਕਹਿੰਦੇ ਕੋਈ ਗੱਲ ਨਹੀਂ, 40-45 ਦਿਨ ਚ ਅੰਮ੍ਰਿਤ ਛਕ ਲਓ। ਮਤਲਬ ਕਿ ਅੰਮ੍ਰਿਤ ਛਕਣ ਵਾਸਤੇ 40-45 ਦਿਨ ਕੀ ਗੱਲ ਆ? ਇਹਨਾਂ ਨੇ ਪੂਰਾ ਇੰਡੀਆ ਭੌਂ ਕੇ ਆਉਣਾ ਸੀ? ਘੁੰਮ ਕੇ ਆ ਜਾਓ ਜੀ ਇੱਕ ਵਾਰੀ, ਫਿਰ ਆ ਕੇ ਅੰਮ੍ਰਿਤ ਛਕ ਲਿਓ, ਜੋ ਕੁਝ ਕਰਨਾ ਕਰਿਓ। ਮਨ ਬਣਾਉਣਾ ਹੋ ਤੇ ਜਿਹਦਾ ਮਨ ਹੀ ਨਹੀਂ ਬਣਦਾ ਉਹਨੂੰ ਚੁੱਕ ਕੇ ਬਾਹਰ ਮਾਰੋ। ਜੀ ਜੀ ਇਹ ਹੁੰਦਾ ਹੀ ਨਹੀਂ। ਸੰਵਿਧਾਨ ਹੈ ਨਾ, ਇਸ ਸੰਸਥਾ ਦਾ ਸੰਵਿਧਾਨ ਹੈ। ਜੇ ਪੜੋਗੇ ਤੇ ਇਹਦੇ ਵਿੱਚ ਐਸੇ ਵੀ ਮੈਂਬਰ ਨੇ ਜਿਨ੍ਹਾਂ ਦਾ ਕਨਫਲਿਕਟ ਆਫ ਇੰਟਰਸਟ ਆ, ਜੀ ਜਦ ਕਿ ਉਹ ਨਹੀਂ ਹੋ ਸਕਦਾ। ਤੇ ਬੇਅਮਰਤੀਆ ਇਸ ਸੰਸਥਾਨ ਦਾ ਅਹੁਦੇਦਾਰ ਨਹੀਂ ਹੋ ਸਕਦਾ। ਜੀ ਤਾਂ ਇਹਨੇ ਤੇ ਕਮਾਲ ਹੀ ਕਰਤੀ। ਕਮਾਲ ਦੀ ਗੱਲ ਆ। ਵਧੀਕ ਆਨਰੇਰੀ ਸ਼ਾਇਦ ਸੈਕਟਰੀ ਸੀਗਾ ਇਹ CKD ਦਾ, ਤੇ ਉਸ ਜਨਾਨੀ ਨਾਲ ਇਹਦੀ ਆਡੀਓ ਵੀ ਆ। ਦੋਵੇਂ ਮਤਲਬ ਕਿ ਇੱਕ ਸੰਬੰਧ ਦੇ ਵਿੱਚ ਆ। ਗਾਂ ਧੀ ਨੂੰ ਵੀ ਇਨਵੋਲਵ ਕਰ ਲਿਆ ਨੇ। ਕਮਾਲ ਹੋ ਗਈ ਜੀ, ਹੱਦ ਹੋ ਗਈ ਆ ਗਿਰਨ ਦੀ। ਰਿਸ਼ਤੇਦਾਰੀ ਦੇ ਵਿੱਚ ਤੂੰ ਖੇ ਖਾ ਰਿਹਾ। ਫਿਰ ਉਹ ਕੁੜੀ ਦਾ ਸ਼ੋਸ਼ਣ। ਉਸ ਤੋਂ ਬਾਅਦ ਉਹਨੇ ਜਾ ਕੇ ਤੇ ਫਿਰ ਦਿੱਲੀ ਇਹਦੇ ਤੇ ਸ਼ਾਇਦ 0 FIR ਕਟਾਈ ਆ। ਉਸ ਤੋਂ ਬਾਅਦ ਉਹ FIR ਅੰਮ੍ਰਿਤਸਰ ਪਹੁੰਚੀ ਆ। ਹੁਣ ਅੱਜ ਮੈਂ ਫੋਨ ਕੀਤਾ ਸੀ ਨਿੱਜਰ ਸਾਹਿਬ ਨੂੰ, ਮੈਂ ਕਿਹਾ ਮਾੜੀ ਜੇ ਲਈਏ ਵਧਾਈ ਵੀ ਚੱਕੀ ਉਹਨੇ। ਫੱਟੇ ਕਮਾਲ ਦੀ ਗੱਲ ਆ, ਦੱਸੋ ਕੀ ਕਹੋਗੇ ਹੁਣ? ਉਹਨਾਂ ਨੇ ਫੋਨ ਹੀ ਨਹੀਂ ਚੁੱਕਿਆ, ਨਹੀਂ ਤਾਂ ਥੋੜਾ ਟਾਈਮ ਚੁੱਕਦੇ ਆਪਾਂ ਵੀ। ਤਾਂ ਖੈਰ ਆ ਇਸ ਵੇਲੇ ਸੂਰਤ ਹਾਲ ਹੈ। ਸੇਠੀ ਹੁਣ ਪਤਾ ਨਹੀਂ ਕਿੱਧਰ ਨੱਸ ਗਿਆ, ਉਹਨੂੰ ਫੜੇਗੀ ਪੁਲਿਸ। ਪਰ ਇਹੋ ਜਿਹੀਆਂ ਕਰਤੂਤਾਂ ਕਰ ਰਹੇ ਨੇ ਇਹ ਲੋਕ। ਇਹ ਚੀਫ ਖਾਲਸਾ ਦੀਵਾਨ ਸੰਸਥਾ ਦੇ ਵਿੱਚ ਜੋ ਕੁਝ ਹੋ ਰਿਹਾ ਚੱਲ ਰਿਹਾ, ਬਹੁਤ ਲੰਮੇ ਸਮੇਂ ਤੋਂ ਚਰਚਾਵਾਂ ਨੇ ਇਹਦੀਆਂ, ਪਰ ਪਤਾ ਨਹੀਂ ਕਿਉਂ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਸ ਤਰ੍ਹਾਂ ਕਈ ਵਾਰ ਸੈਟਿੰਗ ਜੀ ਵੀ ਹੋ ਜਾਂਦੀ ਆ। ਬਹੁਤ ਮਾੜੀ ਗੱਲ ਹੈ ਜੀ। ਸਿੱਖ ਜਥੇਬੰਦੀਆਂ ਨੂੰ ਇਹਨਾਂ ਚੀਜ਼ਾਂ ਦਾ ਨੋਟਿਸ ਲੈਣਾ ਚਾਹੀਦਾ। ਉਦਾਂ ਤੇ ਮਤਲਬ ਕਿ ਤੁਸੀਂ ਵੇਖ ਲਓ, ਮੈਂ ਗੱਲ ਕਹਿਣੀ ਨਹੀਂ ਚਾਹੁੰਦਾ, ਫਿਰ ਅਗਲਾ ਕਹਿੰਦਾ ਕਿ ਸ਼ਾਇਦ ਇਹ ਲਾ ਕੇ ਕਰਦਾ, ਕਿ ਅਸ਼ਲੀਲ ਕੰਟੈਂਟ ਵਾਲੇ ਤਾਂ ਦੀਦੇ ਆ। ਤੇ ਜਿਹੜੇ ਹਾਂ ਕੀ ਕਰਨ ਡਏ ਆ? ਮਾਵਾਂ ਧੀਆਂ। ਯਾਰ ਕਮਾਲ ਦੀ ਗੱਲ ਆ। ਨੇਰਗਰਦੀ ਨਹੀਂ ਹੈ ਕਿ ਤੁਸੀਂ ਇੱਕ ਗੈਰ ਇਖਲਾਕੀ ਰਿਸ਼ਤੇ 'ਚ, ਰਿਸ਼ਤੇਦਾਰੀ 'ਚ
ਉਹ ਆਡੀਓ ਵੀ ਵਾਇਰਲ ਹੋ ਗਈ ਆ, ਗਾਂ ਕਿਸੇ ਦੀ ਨਾਬਾਲਗ ਧੀ ਨੂੰ ਯਾਰ ਹੱਦ ਹੀ ਹੋ ਗਈ ਆ ਗਿਰਣ ਦੀ। ਮਤਲਬ ਕਿ ਇਹਨਾਂ ਸੰਸਥਾਵਾਂ ਦੇ ਵਿੱਚ ਜਿਹੜੀ ਇਹ ਗਿਰਾਵਟ ਲਿਆ ਰਹੇ ਨੇ ਲੋਕ, ਇਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਹੈ। ਸਿੱਖ ਜਥੇਬੰਦੀਆਂ ਨੂੰ ਮੈਂ ਕਹਿੰਦਾ ਕਿ ਇਹਦਾ ਕਰੜਾ ਨੋਟਿਸ ਲੈਣਾ ਚਾਹੀਦਾ ਜੀ, ਨੋਟਿਸ ਲੈਣਾ ਵੀ ਬਣਦਾ ਹੈ। ਸੋ ਅੱਗੇ ਚੱਲਦੇ ਹਾਂ ਅਗਲੀ ਖਬਰ ਤੇ ਉਧਰ ਨਵੇਂਪੁਰ ਦਾ ਸਿੰਗਰ ਗੁਲਾਬ ਸਿੱਧੂ ਹੈ। ਤੁਸੀਂ ਜ਼ਰੂਰ ਆਪਣੇ ਹਿੱਸੇ ਪ੍ਰੋਗਰਾਮ ਦੇ ਵਿੱਚ ਜਾਂ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਗੀਤ ਦੀਆਂ ਤੁਕਾਂ ਜ਼ਰੂਰ ਕਿਸੇ ਖਬਰ ਨਾਲ ਜੋੜੀਆਂ ਹੋਣਗੀਆਂ। ਨਵੇਂਪੁਰ ਦਾ ਸਿੰਗਰ ਹੈ, ਕਈ ਤਰ੍ਹਾਂ ਦੇ ਗੀਤ ਗਾਉਂਦਾ ਹੈ ਤੇ ਉਹ ਦੁੱਖ ਰੋ ਰਿਹਾ ਜੀ ਆਪਣਾ, ਪਰ ਦੁੱਖ ਰੋ ਕਿਹੜਾ ਰਿਹਾ ਇਹ ਜ਼ਰੂਰ ਦੱਸੋ। ਨਹੀਂ ਮੈਂ ਤੇ ਉਹ ਸੁਣਿਆ ਉਹਦਾ ਅੱਕੇ ਪਏ ਕੌਫੀਆਂ ਤੋਂ ਭਰੇ, ਉਹਦਾ ਹੀ ਆ ਨਾ, ਤੁਸੀਂ ਦੱਸਣਾ ਮੈਨੂੰ। ਜੀ ਜੀ ਜੀ, ਨਹੀਂ ਅੱਕੇ ਕਦੀ ਪਏ ਚਾਹ ਤੇ ਬੁਲਾ ਲਾ। ਹਾਏ 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 ਹਾਏ, ਮੈਨੂੰ ਪਤਾ ਸੀਗਾ ਪੂਰਾ ਕਰੋਗੇ। ਨਹੀਂ ਉਹ ਬਹੁਤ ਸੋਹਣਾ ਗਾਉਂਦਾ, ਪਿੱਛੇ ਜੇ ਗਿੱਲ ਰੌਂਤੇ ਤੇ ਉਹਨੇ 3-4 ਗੀਤ ਜਿਹੜੇ ਆ ਨਾ ਐਸੇ ਗਾਏ ਨੇ ਕਿ ਦੇਖ ਲਓ, ਮਤਲਬ ਕਿ ਪੂਰੀ ਹੁਣ ਉਹਦੀ ਗਾਇਕੀ ਪੀਕ ਤੇ ਆ। ਨਹੀਂ ਤੇ ਗਾਇਕ ਇਸ ਤਰ੍ਹਾਂ ਦੇ ਗੀਤ ਨਹੀਂ ਗਾਉਂਦੇ। ਉਸਨੇ ਪੰਜਾਬ ਦਾ ਗੀਤ ਗਾਇਆ, ਪਰਦੇਸੀਆਂ ਦਾ ਗੀਤ ਗਾਇਆ, ਮਤਲਬ ਕਿ ਬਹੁਤ ਸ਼ਾਨਦਾਰ ਗੀਤ ਗਾਏ ਨੇ। ਪਰ ਹਾਲਾਂਕਿ ਹੰਗਾਰਾ ਮੱਠਾ ਸੀ, ਮੈਂ ਉਹਦੇ ਸਪੋਰਟ ਦੇ ਵਿੱਚ 4 ਅੱਖਰ ਵੀ ਲਿਖੇ ਸਨ ਕਿ ਭਾਈ ਬਹੁਤ ਵਧੀਆ ਜੇਰਾ ਕੀਤਾ ਤੂੰ, ਹਟਵੀਂ ਕੋਈ ਮਿਸਾਲ ਪੈਦਾ ਕੀਤੀ ਆ। ਨਹੀਂ ਉਹ ਮੁੰਡਾ ਵੀ ਠੀਕ ਹੈ, ਗੱਲਾਂ ਬਾਤਾਂ ਉਹਦੀਆਂ ਅੱਛੀਆਂ ਹੁੰਦੀਆਂ ਨੇ, ਸਟਰਗਲ ਰਿਹਾ ਉਹ ਠੀਕ ਆ ਕੁੱਲ ਮਿਲਾ ਕੇ। ਪਰ ਜਿਹੜਾ ਉਹ ਦੁੱਖ ਰੋ ਰਿਹਾ ਆਪਦਾ, ਗੁਰਪ੍ਰੀਤ ਜੀ ਦੁੱਖ ਤੇ ਸੱਚਾ ਹੀ ਹੈ ਇੱਥੇ ਜੀ, ਦੁੱਖ ਸੱਚਾ ਹੈ ਸਰ। ਇਹ ਪੰਜਾਬ ਹੈ ਨਾ ਜਿਹੜਾ ਇੱਕ ਵੱਖਰੀ ਦਿਸ਼ਾ ਵੱਲ ਵੱਧ ਰਿਹਾ ਹੈ, ਕੀ ਕਹਿ ਸਕਦੇ। ਹੁਣ ਦੁੱਖ ਜਦੋਂ ਰੋਂਦੇ ਨੇ ਕਲਾਕਾਰ ਪੂਰਾ ਨਹੀਂ ਰੋਂਦੇ, ਇਹ ਡਰਦੇ ਨੇ, ਇਹ ਬੜੇ ਡਰਪੋਕ ਹੁੰਦੇ। ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਮਾਫ ਕਰਨਾ, ਇਹ ਤੁਹਾਨੂੰ ਸਟੇਜਾਂ ਤੇ ਜੋ ਦੀਦੇ ਨੇ, ਗਾਣਿਆਂ 'ਚ ਜੋ ਲਲਕਾਰੇ ਮਾਰਦੇ ਨਹੀਂ ਸਰ, ਇਹ ਬਹੁਤ ਡਰਪੋਕ ਹੁੰਦੇ ਨੇ। ਇਹਨਾਂ ਨੂੰ ਆਪਣੇ ਕੈਰੀਅਰ ਦਾ ਡਰ ਹੁੰਦਾ ਹੈ, ਇਹਨਾਂ ਨੂੰ ਮਤਲਬ ਕਿ ਇਹ ਤਾਂ ਬਹੁਤ ਹੀ ਜ਼ਿਆਦਾ ਨਾਜ਼ੁਕ ਜਿਹੇ ਦਿਲ ਦੇ ਹੁੰਦੇ ਆ, ਮਲੂਕੜੇ ਜਿਹੇ ਦਿਲ ਦੇ ਬਣ ਜਾਂਦੇ ਨੇ। ਤਾਂ ਬਹਰਹਾਲ ਇਹ ਕਿਸੇ ਇੱਕ ਸਿੰਗਰ ਦੀ ਕਹਾਣੀ ਨਹੀਂ ਆ। ਇਹਨੇ ਇਹ ਗੱਲ ਜ਼ਰੂਰ ਕਹੀ ਆ ਆਪਦੀ ਛੋਟੀ ਜਿਹੀ ਉਹ ਜਿਹੜੀ ਵੀਡੀਓ ਕਲਿੱਪ ਮੈਂ ਦੇਖੀ ਆ ਕਿ ਬਾਈ ਮੈਨੂੰ ਧਮਕੀਆਂ ਮਿਲ ਰਹੀਆਂ। ਬਰਨਾਲੇ ਦਾ ਇੱਕ ਛੋਟਾ ਜਿਹਾ ਮੁੰਡਾ, ਉਹ ਹੀ ਨਹੀਂ ਟਿਕਦਾ, ਉਹ ਕਹਿੰਦਾ ਮੈਂ ਤੇਰੀਆਂ ਲੱਤਾਂ ਤੋੜ ਦੇਣੀਆਂ। ਤੇ ਮੈਂ ਇਸੇ ਕਰਕੇ ਹੁਣ ਜੇ ਮਿਲਦਾ ਤੇ ਮੈਨੂੰ ਰੋਕਦੇ ਆ ਕਿ ਤੇਰਾ ਨੁਕਸਾਨ ਹੋ ਸਕਦਾ। ਜੇ ਮੈਂ ਨਹੀਂ ਮਿਲਦਾ ਤੇ ਲੋਕ ਵੀਡੀਓ ਪਾਈ ਜਾਂਦੇ ਆ ਵੀ ਇਹ ਹੁਣ ਹੰਕਾਰੀ ਹੋ ਗਿਆ। ਗੱਲ ਉਹਦੀ ਠੀਕ ਆ। ਉਹ ਕਹਿੰਦਾ ਨਾ ਕਿ ਜੇ ਮੈਂ ਹੱਸ ਕੇ ਯਾਰ ਨਾਲ ਗੱਲ ਕਰ ਲਾਂ ਤੇ ਉਹ ਕਹਿੰਦੇ ਯਾਰ ਨਾਲ ਰਲੀ ਹੋਈ ਆ, ਜੇ ਮੈਂ ਪਾਸਾ ਵੱਟ ਕੇ ਕੋਲੋਂ ਲੰਘ ਜਾਵਾਂ ਕਹਿੰਦੇ ਯਾਰ ਨਾਲ ਲੜੀ ਹੋਈ ਆ। ਦੁਨੀਆ ਕਿਤੇ ਛੱਡਦੀ ਆ, ਦੁਨੀਆ ਨੂੰ ਤੇ ਦੋਵੇਂ ਪਾਸੇ ਦਿੰਦੇ ਨੇ ਸਰ। ਪਰ ਇਹਦਾ ਅੰਦਰੂਨੀ ਡਰ ਜਿਹੜਾ ਹੈ ਉਹ ਵਾਕਿਆ ਬੋਲਿਆ। ਇੱਕ ਤੇ ਇਹ ਆ ਕਿ ਵੇਖੋ ਇਹ ਜਿਵੇਂ ਆਪਾਂ ਦੇਖੀਏ ਮਸਲਾ ਜਿੱਦਾਂ ਸਿੱਧੂ ਮੂਸੇਵਾਲੇ ਦਾ, ਤਾਂ ਸਿੱਧੂ ਮੂਸੇਵਾਲੇ ਲਈ ਇਹ ਬੋਲਦਾ ਹੈ ਕਿ ਕੋਈ ਉਸ ਪੱਖ ਤੋਂ ਆ ਕਿ ਉਧਰੋਂ ਕੋਈ ਗੈਂਗ ਧਮਕਾ ਰਿਹਾ ਵੀ ਚੁੱਪ ਹੋ ਜਾ, ਜਾਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ। ਗੱਲਾਂ ਦੋ ਹੁੰਦੀਆਂ ਨੇ, ਠੀਕ ਹੈ ਨਾ ਜੀ। ਤਾਂ ਪੈਸਿਆਂ ਦੀ ਮੰਗ ਤੇ ਆਮ ਹੀ ਕਰੀ ਜਾਂਦੇ ਨੇ ਸਿੰਗਰ ਸੁੰਗਰ। ਇਹਦੇ ਮਤਲਬ ਕਿ ਜਿਸ ਹਿਸਾਬ ਨਾਲ ਸਿੰਗਰ ਦੀ ਫੀਸ ਆ ਉਸ ਹਿਸਾਬ ਨਾਲ ਪਤਾ ਲੱਗ ਜਾਂਦਾ ਵੀ ਕਿਹੜਾ ਕਿੰਨੀ ਕਮਾਈ ਕਰ ਰਿਹਾ। ਤਾਂ ਬਹਰਹਾਲ ਖੁੱਲ ਕੇ ਤੇ ਨਹੀਂ ਦੱਸਿਆ, ਪਰ ਉਹਨੇ ਆਪਦਾ ਡਰ ਦਾ ਪ੍ਰਗਟਾਵਾ ਜ਼ਰੂਰ ਕੀਤਾ। ਬਾਕੀ ਗੱਲ ਇਹ ਆ ਕਿ ਦੇਖੋ ਦੋ ਗੱਲਾਂ ਨੇ, ਜਾਂ ਤੇ ਛੱਡ ਛੜਾ ਕੇ ਤੇ ਦੁਬਈ ਰਹਿਣ ਲੱਗ ਜਾਓ, ਆਓ ਆਪਦਾ ਪ੍ਰੋਗਰਾਮ ਲਾਓ ਤੇ ਨਿਕਲੋ। ਤੇ ਜੇ ਇੱਥੇ ਰਹਿਣਾ ਫਿਰ ਭਾਈ ਇੱਥੇ ਰਹਿਣਾ ਨਾ, ਉਹ ਇੱਥੇ ਤੇ ਤਲੀ ਤੇ ਰੱਖ ਕੇ ਰਿਹਾ ਜਾਂਦਾ। ਜੇ ਸਿੱਧੀ ਗੱਲ ਮੈਂ ਕਹਾਂ ਫਿਰ ਜਿੱਦਣ ਆਈ ਬਚ ਨਹੀਂ ਸਕਦੇ ਤੁਸੀਂ। ਕੀ ਪਤਾ ਪਿੱਛੋਂ ਆ ਕੇ ਘਸਮੈਲੇ ਜੇ ਲੀੜਿਆਂ ਵਾਲੇ ਆਉਂਦੇ ਆ, ਉਹ ਮਾਰ ਕੇ ਪਿੱਛੋਂ ਪੁਰਪੜੀ ਖੋਲ ਜਾਂਦੇ ਆ। ਠੀਕ ਆ, ਕਿੰਨਾ ਕੁ ਚਿਰ ਡਰ ਕੇ ਰਹੋਗੇ। ਠੀਕ ਆ, ਆਪਦੀ ਤਿਆਰੀ ਰੱਖੋ। ਜਿੱਦਣ ਕੋਈ ਤੁਹਾਡੇ ਟੇਟੇ ਚੜ ਗਿਆ ਕਰਦਾ ਕਰਾਉਂਦਾ ਤੇ ਫਿਰ ਕਰ ਦਿਓ। ਫਿਰ ਹੋਰ ਕੀ ਆ, ਆਪਦੇ ਬਚਾਅ 'ਚ ਬਚਾਓ ਹੀ ਆ। ਤੇ ਜੇ ਮਤਲਬ ਕਿ ਜੇ ਡਰਦੇ ਹੋ ਚੁੱਪ ਕਰਕੇ ਦੁਬਈ ਜਾਓ, ਸਿੱਧੀ ਗੱਲ ਆ, ਤੇ ਆਪਦਾ ਸੇਫ ਸਾਈਡ ਕਰੋ। ਤੇ ਜੇ ਇੱਥੇ ਰਹਿਣਾ, ਇੱਥੇ ਫਿਰ ਰਹਿਣਾ ਤੇ ਥੋੜਾ ਬਹੁਤਾ ਤੁਹਾਡੇ ਕੋਲ ਕਿਹੜਾ ਪੈਸਿਆਂ ਦੀ ਕਮੀ ਆ ਫਿਰ। ਠੀਕ ਹੈ ਨਾ, ਜਿਹੋ ਜੇ ਮਰਜ਼ੀ ਵੈਪਨ ਲੈ ਲਓ। ਉਦਾਂ ਵੀ ਤੇ ਰੀਲਾਂ ਵਾਲੇ ਵੀ ਤਾਂ ਦਾਦਾ ਰੱਖੀ ਫਿਰਦੇ ਜੇ ਨਾਲ, ਕੋਈ 4 ਪਿਸਟਲਾਂ ਵਾਲੇ ਰੱਖੋ, ਫਿਰ ਦੇਖੀ ਜਾਊਗੀ ਜਿਹੜਾ ਕੁਝ ਹੋਊਗਾ। ਠੀਕ ਹੈ ਨਾ ਸਭ। ਮੇਰੀਆਂ ਤਾਂ ਗੱਲਾਂ ਦੋ ਨੇ ਵੀ ਜਾਂ ਤੇ ਸੇਫ ਸਾਈਡ ਉਹਨਾਂ ਤੇ ਆਪਦਾ ਨਿਕਲੋ, ਪਾਸੇ ਹੋ ਜਾਓ, ਆਪਦਾ ਕੰਮ ਕਰੋ। ਪਰ ਜੇ ਇੱਥੇ ਰਹਿਣਾ, ਇੱਥੇ ਤੇ ਬਾਈ ਮੈਂ ਸਿੱਧੀ ਗੱਲ ਕਹੂੰਗਾ ਕਿ ਉਹ ਸਰਕਾਰ ਦੇ ਭਰੋਸੇ ਨਾ ਰਹੋ। ਕਰਤਾਰ ਦੇ ਭਰੋਸੇ ਰਹਿ ਸਕਦੇ ਹੋ, ਸਰਕਾਰ ਦੇ ਭਰੋਸੇ ਨਾ ਰਹਿ ਲਿਓ ਕਿਤੇ ਕਿ ਬਾਈ ਇਹ ਸਾਨੂੰ ਬਚਾ ਲੈ ਗਈ। ਸੋ ਇਸ ਕਰਕੇ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ। ਚਲੋ ਉਹ ਆਪ ਦਾ ਫੈਸਲਾ ਆਪ ਕਰਨਾ, ਪਰ ਮੈਂ ਇਹ ਗੱਲ ਕਹਿਣਾ ਕਿ ਇੱਥੇ ਡਰੂ ਕਰਕੇ ਟਾਈਮ ਨਹੀਂ ਲੰਘਦਾ। ਜੇ ਕੋਈ ਬਾਹਲੀ ਗੱਲ ਹੈ ਤਾਂ ਅਗਲੇ ਨੂੰ ਕਹੇ ਭਾਈ ਆ ਜੀ ਤੂੰ, ਜਿੰਨੇ ਕੁ ਜੋਗਾ ਮੈਂ ਹੋਇਆ
ਮੈਂ ਜਿੰਨੇ ਕੁ ਜੋਗਾ ਫਿਰ ਤੂੰ ਹੋਇਆ, ਤੂੰ ਗੱਲ ਕੀ ਆ ਯਾਰ। ਜੀ। ਸੋ ਅਗਲੀ ਖਬਰ ਦੇ ਵੱਲ ਜੇਕਰ ਆਪਾਂ ਵਧੀਏ ਤਾਂ ਮੁੱਖ ਮੰਤਰੀ ਵਿਰੋਧੀਆਂ ਦੇ ਉੱਤੇ ਦੱਬ ਕੇ ਵਰਸੇ ਨੇ। ਵੈਸੇ ਮੌਕਾ ਤਾਂ ਕੋਈ ਛੱਡਦੇ ਨਹੀਂ, ਪਰ ਅੱਜ ਕੱਲ ਕਿਸਾਨ ਇਹਨਾਂ ਦੇ ਦਿਵਾਲੇ ਖਾਸਾ ਹੋਏ ਹੋਏ ਨੇ। ਪੋਸਟਰੋ ਪੋਸਟਰੀ ਲੋਕ ਮਿਹਣੋ ਮਿਹਣੀ ਹੁੰਦੇ ਨੇ, ਇੱਧਰ ਕੰਮ ਪੋਸਟਰੋ ਪੋਸਟਰੀ ਹੋਇਆ ਪਿਆ ਪੂਰਾ। ਤੇ ਪਰ ਕਿਸਾਨਾਂ ਇਹ ਵਿਰੋਧੀਆਂ ਤੇ ਬਰੇ ਨੇ, ਪਾਇਓ ਜ਼ਰਾ ਚਾਨਣਾ। ਦੇਖੋ ਵਿਰੋਧੀਆਂ ਤੇ ਇਹ ਵਰਸਦੇ ਨੇ। ਹੁਣ ਆਪਾਂ ਕੀ ਕਹਿ ਸਕਦੇ ਆ ਕਿ ਬਈ ਗੱਲ ਇਹ ਆ ਕਿ ਮਾਨ ਸਾਹਿਬ ਉਹੀ ਗੱਲਾਂ ਨੇ। ਮੈਂ ਤੇ ਮੇਰੇ ਖਿਆਲ ਦੇ ਨਾਲ ਨਾ ਕਦੇ ਕਦੇ ਸੋਚਦਾ ਵੀ ਆਪਣੀਆਂ ਕਿੱਕਰਾਂ, ਟਾਹਲੀਆਂ, ਜਾਮਣਾ, ਬੇਰੀਆਂ, ਇੱਥੋਂ ਤੱਕ ਕਿ ਰੁੱਤ ਜਿਹੜੀ ਹੁੰਦੀ ਆ, ਰੁੱਤ ਦੀ ਹਲਦੀ, ਉਹਨਾਂ ਦੇ ਬੂਟਿਆਂ ਨੂੰ ਵੀ ਇਹਨਾਂ ਦੀ ਡਾਇਲੌਗ ਯਾਦ ਹੋਣ ਲੱਗ ਪਏ। ਸੁਖਬੀਰ ਸਿੰਘ ਬਾਦਲ ਹੋਇਆ, ਇਹ ਹੋਏ, ਇਹ ਤਿੰਨ ਚਾਰ ਮਹਾਰਥੀ ਆ, ਇਹਨਾਂ ਦੇ ਕੋਲ ਉਹੀ ਰੱਟੇ ਰਟਾਏ ਆ। ਕਿਸੇ ਕੋਲ ਲਾਲ ਡੈਰੀ ਆ, ਕਿਸੇ ਕੋਲ ਪੀਲੀ ਡੈਰੀ ਆ, ਹੈ ਜੀ ਮਤਲਬ ਕਿ ਇੱਥੇ ਲੋਕਾਂ ਨੂੰ ਪੀਲੀ ਦਾਲ ਹੀ ਨਹੀਂ ਪਹੁੰਚ ਤੋਂ ਬਾਹਰ ਹੋਈ ਪਈ ਆ। ਇਹ ਕੋਈ ਲਾਲ ਪੀਲੀ ਡੈਰੀ ਲਾਈ ਫਿਰਦੇ ਨੇ ਸਾਹਿਬ। ਉਹੀ ਡਾਇਲੌਗ ਆ, ਉਹੀ ਇਹਨਾਂ ਦੇ ਭਾਸ਼ਣ ਆ। ਇਹਦੇ ਵਿੱਚ ਅਖੇ ਜੀ ਇਹ ਰਾਜਿਆਂ ਮਹਾਰਾਜਿਆਂ ਵਰਗੀਆਂ ਤਾਂ ਗਨਮੈਨਾਂ ਦੇ ਨਾਲ ਘੁੰਮਦੇ ਰਹੇ ਆ, ਹੈ ਤਸਕਰਾਂ ਤੇ ਅਸੀਂ ਐਕਸ਼ਨ ਕਰਾਂਗੇ। ਮਤਲਬ ਕਿ ਅੱਜ ਤੰਜ਼ਾ ਕੱਸ ਰਹੇ ਸਨ ਕਿ ਕਿਲ੍ਹਾ ਰਾਏਪੁਰ ਜਦੋਂ ਇਹ ਲੁਧਿਆਣੇ ਉੱਥੇ ਪਹੁੰਚੇ ਨੇ, ਮਹਿਮਾ ਸਿੰਘ ਵਾਲਾ ਪਿੰਡ ਦੇ ਵਿੱਚ, ਤਾਂ ਇਹ ਕਹਿੰਦੇ ਆ ਕਿ ਕਿਲ੍ਹਾ ਰਾਏਪੁਰ ਦੇ ਖੇਡ 1933 ਤੋਂ ਚੱਲੇ ਆਉਂਦੇ ਆ, ਤੇ ਅਸੀਂ ਇਹਨਾਂ ਨੂੰ ਰੋਕਣ ਵਾਲੇ ਕੌਣ ਹੁੰਦੇ ਆ। ਮਤਲਬ ਕਿ ਜੋ ਪਿੱਛੇ ਜੇ ਇਹਨਾਂ ਨੇ ਫੈਸਲਾ ਲਿਆ, ਤੇ ਨਾਲ ਵਿਰੋਧੀਆਂ ਤੇ ਤੰਜ਼ ਕੱਸਿਆ ਕਿ ਤੇ ਰਾਜੇ ਗਨਮੈਨਾਂ ਦੇ ਨਾਲ ਸਕੂਲਾਂ ਦੇ ਵਿੱਚ ਜਾਂਦੇ ਰਹੇ ਆ, ਗਨਮੈਨਾਂ ਦੇ ਨਾਲ ਇੱਧਰ ਉੱਧਰ ਘੁੰਮਦੇ ਰਹੇ ਆ। ਇਹਨਾਂ ਦੇ ਪਿਤਾ ਨੇ ਕੁਝ ਬਣਾ ਲਿਆ, ਇਹਨਾਂ ਤੋਂ ਖੁਦ ਕੁਝ ਪਤਾ ਨਹੀਂ ਹੈਗਾ, ਬਸ ਇੱਥੇ ਉੱਥੇ ਚੱਕਰ ਲਾਉਂਦੇ ਰਹਿੰਦੇ ਆ। ਨਾਲ ਕਹਿੰਦੇ ਕਿ ਅਸੀਂ ਅੱਧੇ ਤੋਂ ਜ਼ਿਆਦਾ ਲੋਕ ਪੈਂਚਰ ਹੀ ਲਗਾ ਲੈਂਦੇ ਆ। ਸ਼ਰਤ ਲਾ ਲਓ, ਇਹਨਾਂ ਨੂੰ ਪੁੱਛੋ ਕਿ ਪੈਂਚਰ ਲਾਉਣ ਦੇ ਵਿੱਚ ਕੀ ਕੀ ਇਸਤੇਮਾਲ ਹੁੰਦਾ, ਇਹਨਾਂ ਨੂੰ ਕੁਝ ਵੀ ਪਤਾ ਨਹੀਂ। ਵਾਕਿਆ ਤੁਸੀਂ ਪੈਂਚਰ ਬਹੁਤ ਤਕੜਾ ਲਾਉਂਦੇ ਹੋ, ਤੁਸੀਂ ਤੇ ਉਹ ਪੈਂਚਰ ਲਾਉਂਦੇ ਹੋ ਜਿਹਦੇ ਵਿੱਚ ਸੋਲੂਸ਼ਨ ਦਾ ਇਸਤੇਮਾਲ ਨਹੀਂ ਹੁੰਦਾ। ਮੈਥੋਂ ਪੁੱਛੋ, ਜਿਹਦੇ ਚ ਪੈਂਚਰ ਦਾ ਜਿਹੜਾ ਪੱਚ ਪੈਂਚਰ ਹੁੰਦਾ ਉਹਦਾ ਵੀ ਇਸਤੇਮਾਲ ਨਹੀਂ ਕਰਦੇ ਤੁਸੀਂ, ਠੀਕ ਹੈ। ਤੁਸੀਂ ਪਾਣੀ ਚ ਟਿਊਬ ਵੀ ਚੈੱਕ ਨਹੀਂ ਕਰਦੇ, ਮੈਥੋਂ ਪੁੱਛ ਲਓ ਘੁਮਾ ਕੇ। ਸਰ ਤੁਸੀਂ ਸਿੱਧਾ ਥੁੱਕ ਨਾਲ ਲਾਉਣੇ ਹੋ ਪੈਂਚਰ, ਤੇ ਕਿਆ ਟਿਕਾਣੇ ਦਾ ਪੈਂਚਰ ਲਾਉਣੇ ਹੋ। ਮੇਰੀ ਗੱਲ ਸੁਣੋ, ਗੱਲ ਇਹ ਆ, ਮੈਂ ਇਹਨਾਂ ਦੇ ਮੋਦੀ ਦੇ ਦੌਰਿਆਂ ਤੇ ਕੀਤੇ ਤੰਜ਼ ਦਾ ਜਵਾਬ ਦਿੱਤਾ ਸੀ ਕਿ ਤੁਸੀਂ ਆਪਣੇ ਜਹਾਜ਼ ਦੀ ਡਿਟੇਲ ਦੇ ਦਿਓ ਸਰ, ਕਿ ਕੇਜਰੀਵਾਲ ਜੀ ਦੇ ਸੰਗ ਤੁਸੀਂ ਕਿੱਥੇ ਕਿੱਥੇ ਘੁੰਮੇ ਹੋ ਹੁਣ ਤੱਕ 3.5 ਸਾਲਾਂ 'ਚ। ਸਰ ਇੱਕ ਸਵਾਲ ਦਾ ਇਹ ਜਵਾਬ ਦੇ ਦੇਣ ਕਿ ਤੁਹਾਡੇ ਨਾਲ ਇਸ ਟਾਈਮ ਕਿੰਨੇ ਗਨਮੈਨ ਆ, ਤੇ ਤੁਹਾਡੇ ਨਾਲ 2021 ਤੱਕ ਕਿੰਨੇ ਸੀ। ਤੁਹਾਡੀ ਮਾਤਾ ਜੀ ਨਾਲ ਕਿੰਨੇ ਗਨਮੈਨ ਹੁੰਦੇ ਆ, ਤੁਹਾਡੀ ਭੈਣ ਜੀ ਨਾਲ ਕਿੰਨੇ ਗਨਮੈਨ ਹੁੰਦੇ ਆ, ਤੁਹਾਡੀ ਵਾਈਫ ਨਾਲ ਤਾਂ ਗਨਮੈਨ ਓਬਵੀਅਸ ਹੋਣਗੇ। ਜਾਂ ਤੁਹਾਡੇ ਭਣਵਈਏ ਨਾਲ ਕਿੰਨੇ ਨੇ, ਜਾਂ ਤੁਹਾਡੇ OSD ਵਗੈਰਾ ਜਿਹੜੇ ਆ ਉਹਨਾਂ ਦੀਆਂ ਤੇ ਹੁਣ ਗੱਡੀਆਂ ਗੁੱਡੀਆਂ ਦਾ ਵੀ ਰੌਲਾ ਪੈਂਦੇ। ਮੈਨੂੰ ਨਹੀਂ ਪਤਾ ਕੀ ਹਿਸਾਬ ਕਿਤਾਬ ਹੈ। ਮੈਨੂੰ ਇੱਕ ਮੰਤਰੀ ਦਾ, ਮੈਂ ਮਤਲਬ ਕਿ ਹੁਣ ਤੁਹਾਨੂੰ ਕੀ ਦੱਸਾਂ, ਅਸੀਂ ਕਿਤੇ ਬੈਠੇ ਨਾ ਚਾਹ ਪਾਣੀ ਪੀ ਰਹੇ ਸੀ, ਤੇ ਉੱਥੇ ਮੈਂ ਵੇਖਿਆ ਕਿ ਬਾਹਰ ਥਾਣੇਦਾਰ ਬੈਠਾ ਇੱਕ, ਤੇ ਇੱਕ ਗਨਮੈਨ ਹੋਰ ਨਾਲ। ਮੈਂ ਕਿ ਯਾਰ ਕੋਈ ਮੈਨੂੰ ਦੀਦਾ ਨਹੀਂ ਹੈ। ਮੈਂ ਆਪਦੇ ਭਰਾ ਨੂੰ ਕਿਹਾ ਕਿ ਬੰਦਾ ਤੇ ਕੋਈ VIP ਦੀਦਾ ਨਹੀਂ। ਉਹਨੇ ਆ ਤੇਰੀਆਂ ਅੱਖਾਂ ਆ ਗਈਆਂ, ਆਈ ਫਲੂ ਦੀ ਰੁੱਤ ਆ ਨਾ, ਤੈਨੂੰ ਹੁਣ ਦੀਦਾ ਘੱਟ ਆ। ਉਹ ਕਹਿੰਦਾ ਕਿ ਫਲਾਣੇ ਮੰਤਰੀ ਦਾ ਉਹ ਰਿਸ਼ਤੇਦਾਰ ਬੈਠਾ, ਉਹ ਜਾਣਦਾ ਸੀ ਪਰਸਨਲੀ। ਸਰ ਜਦੋਂ ਉਹਨੇ ਗੱਲ ਕਹੀ ਉਹਨੇ ਸੁਣ ਲਿਆ, ਉਹ ਤੇ ਸਾਡੇ ਕੋਲ ਨਸਿਆ ਆਇਆ। ਕਹਿੰਦੇ ਨਹੀਂ ਜੀ, ਨਹੀਂ ਬਸ ਮਤਲਬ ਕਿ ਵੈਸੇ ਆਏ ਜੀ, ਵੈਸੇ ਮੈਂ ਤਾਂ ਘੁਮਾਉਣ ਆਇਆ। ਮਤਲਬ ਕਿ ਗਾਂ ਦੀ ਗਾਂ ਰਿਸ਼ਤੇਦਾਰਾਂ ਤੱਕ ਦੇ ਨਾਲ ਗਨਮੈਨ ਧਮਕੇ ਕਰਦੇ ਨੇ ਸਰ। ਇਹ ਗੱਲ ਇੱਕ ਕੈਫੇ ਦੀ ਆ। ਤਾਂ ਗੱਲ ਸਰ ਇਹੋ ਆ ਕਿ ਤੁਸੀਂ ਗਨਮੈਨ ਠੀਕ ਹੈ, ਬਚਪਨ ਚ ਉਹਨਾਂ ਦੇ ਬਚਪਨ ਚ ਵੀ ਨਾਲ ਰਹੇ ਹੋਣਗੇ, ਮੈਨੂੰ ਨਹੀਂ ਪਤਾ, ਹੋ ਸਕਦਾ ਰਹੇ ਹੋਣ, ਕਿਉਂਕਿ ਉਹ ਤੇ ਜੰਮੇ ਹੀ ਚਾਂਦੀ ਦਾ ਚਮਚਾ ਮੂੰਹ ਚ ਲੈ ਕੇ ਆ। ਪਰ ਤੁਸੀਂ ਉਹ ਸਾਰੀ ਕਸਰ ਕੱਢ ਦਿੱਤੀ ਸਰ, ਤੁਸੀਂ ਤੇ ਕੇਜਰੀਵਾਲ ਤੱਕ ਦੀ ਕਸਰ ਕੱਢ ਦਿੱਤੀ ਸਰ। ਤੁਸੀਂ ਤਾਂ ਕੇਜਰੀਵਾਲ ਨੂੰ 2-2 ਸਟੇਟਾਂ ਦੀ ਪੁਲਿਸ ਦੇ ਦਿੱਤੀ ਸਰ। ਕਮਾਲ ਹੀ ਕਰ ਗਏ ਹੋ ਤੁਸੀਂ, ਤੇ ਕਮਾਲ ਕਰ ਗਏ ਹੋ। ਤਾਂ ਜੋ ਤੁਹਾਡਾ ਕਾਫਲਾ ਉਹ ਰਿਕਾਰਡ ਤੋੜ ਗਿਆ, ਰਿਕਾਰਡ 'ਚ ਬੋਲਦਾ ਕਿ ਅੱਜ ਤੱਕ ਦਾ ਮਤਲਬ ਕਿ ਸਭ ਤੋਂ ਵੱਡਾ ਕਾਫਲਾ ਹੈ। ਥਾਰ ਗੱਡੀਆਂ ਤੱਕ ਚਲਾਤੀਆਂ ਤੁਸੀਂ ਕਾਫਲੇ ਦੇ ਵਿੱਚ। ਮਤਲਬ ਕਿ ਇਹ ਚੀਜ਼ਾਂ ਠੀਕ ਆ,
ਤੁਹਾਡੇ ਭਗਤਾਂ ਨੂੰ, ਤੁਹਾਡੇ ਸਮਰਥਕਾਂ ਨੂੰ ਬਹੁਤ ਜੱਚਦੀਆਂ ਨੇ, ਅੱਛੀਆਂ ਲੱਗਦੀਆਂ ਨੇ, ਪਰ ਕੁੱਲ ਮਿਲਾ ਕੇ ਇਹਨਾਂ ਚੀਜ਼ਾਂ 'ਚ ਦਮ ਨਹੀਂ ਹੈਗਾ। ਦਮ ਜੇ ਤੁਹਾਡੇ 'ਚ ਹੈਗਾ, ਤੁਸੀਂ ਆਪਣੀਆਂ ਨੀਤੀਆਂ ਲੋਕਾਂ ਮੂਹਰੇ ਰੱਖੋ। ਆਹ ਲੈਂਡ ਪੂਲਿੰਗ ਦਾ ਜਿਹੜਾ ਮਾਮਲਾ ਹੈ, ਤੁਸੀਂ ਇਹਨਾਂ 'ਚ ਲੋਕਾਂ ਨੂੰ ਲਾਓ ਭਰੋਸੇ 'ਚ। ਤੁਸੀਂ ਤੇ ਕਹਿੰਦੇ ਸੀ ਕਿ ਇਹ ਤੇ ਕਿਸਾਨ ਹੀ ਹੈ ਨਹੀਂ, ਇਹ ਤੇ ਖੇਤ ਨਹੀਂ ਜਾਂਦੇ ਕਦੇ, ਇਹਨਾਂ ਦੇ ਪਿੱਛੇ ਕੌਣ ਆ? ਤੇ ਹੁਣ ਜਾਓ, ਤੁਸੀਂ ਆਪ ਜਾਓ ਪਿੰਡਾਂ 'ਚ, ਲੋਕਾਂ ਨੂੰ ਸਮਝਾ ਲਓ, ਤੇ ਇਹਨਾਂ ਦੇ ਪਿੱਛੋਂ ਲੋਕ ਜਿਹੜੇ ਲੱਗੇ ਆ ਉਹਨਾਂ ਨੂੰ ਹਟਾ ਲਓ ਜੀ। ਜੀ ਜੀ। ਸੋ ਜੇਕਰ ਅਗਲੀ ਖਬਰ ਤੇ ਚੱਲੀਏ ਤਾਂ ਮਜੀਠੀਆ ਸਾਹਿਬ ਨੂੰ ਹਾਲੇ ਰਾਹਤ ਮਿਲਦੀ ਲੱਗਦੀ ਨਹੀਂ, ਕਿਉਂਕਿ ਸੁਣਵਾਈ ਫੇਰ ਤੋਂ ਟਲ ਗਈ ਹੈ। ਦੇਖੋ, ਮਜੀਠੀਏ ਨੂੰ ਕੋਈ ਰਾਹਤ ਰੂਹਤ ਨਹੀਂ ਮਿਲਣੀ। ਗੱਲ ਇਹ ਜੀ ਆ ਕਿ ਬਈ ਅਸਲ ਦੇ ਵਿੱਚ ਜੇਲ੍ਹ ਦਾ ਉਹ ਇਹੋ ਹੀ ਕੰਮ ਹੁੰਦਾ, ਜਿਵੇਂ ਕਹਿੰਦੇ ਨੇ ਮਾਰ ਕੇ ਜਾਈਏ ਭੱਜ ਤੇ ਖਾ ਕੇ ਜਾਈਏ ਸੌਂ। ਜੀ ਜੇਲ੍ਹ ਦਾ ਇਹੋ ਹੀ ਅਸੂਲ ਆ, ਇਹੋ ਨਿਯਮ ਆ ਕਿ ਜਦੋਂ ਤੱਕ ਮਾੜਾ ਟਾਈਮ ਹੈ ਲੰਮੀਆਂ ਤਾਣ ਕੇ ਸੌਂ ਜਾਓ ਬਸ। ਠੀਕ ਜੀ ਆ। ਦਾਲ ਆਉਂਦੀ ਆ ਸਵੇਰੇ ਸ਼ਾਮ, ਉਂਗਲ ਦੀ ਟੁੱਬੀ ਮਰਵਾਓ ਕਿ ਦਾਣਾ ਦੂਣਾ ਦੇਖੋ ਤੁਹਾਡੀ ਲੱਕ ਚੰਗੀ ਇੱਕ ਵਿੱਚ ਆ ਗਿਆ, ਜੀ ਤੇ ਤੜਕਾ ਤੁੜਕਾ ਲਾ ਕੇ ਆਪਦਾ ਕੋਈ ਜੁਗਾੜ ਕਰਕੇ ਖਾਓ। ਹਾਥੀ ਦੇ ਕੰਨ ਜਿੱਡੇ ਬੰਨ ਹੁੰਦੇ ਆ। ਠੀਕ ਹੈ ਜੀ। ਜੀ ਉਤੋਂ ਲੀਟਰ ਸੁੱਟੋ ਪਾਣੀ ਤੇ ਰੱਬ ਰੱਬ ਕਰੋ, ਬਸ ਚੌਂਕੜਾ ਮਾਰ ਲਓ। ਠੀਕ ਹੈ ਜੀ। ਆਹੀ ਕੁਛ ਹੈਗਾ, ਆਹੀ ਕੁਛ ਮਜੀਠੀਆ ਸਾਹਿਬ ਕੋਲ ਉੱਥੇ ਹੋਊਗਾ, ਹੋਰ ਕੁਛ ਨਹੀਂ ਹੁੰਦਾ। ਹੂੰ ਉਹ ਮੇਰਾ ਇੱਕ ਦੋਸਤ ਸੀਗਾ, ਅਸੀਂ ਇਕੱਠੇ ਸੀਗੇ ਅੰਦਰ, ਤੇ ਉਹ ਆ ਜੀ ਕੇ ਤੇ ਸਾਨੂੰ ਜਦੋਂ ਦੱਸਿਆ, ਕਹਿੰਦੇ ਜੀ 4 ਮਹੀਨਿਆਂ ਦੀ ਜ਼ਮਾਨਤ ਦੀ ਤਰੀਕ ਪੈ ਗਈ। ਉਹਦੇ ਉਹ ਮਤਲਬ ਕਿ ਡਿੱਗ ਪੈਣ ਲੱਗਾ ਕਸ਼ ਖਾ ਕੇ ਵੀ 4 ਮਹੀਨੇ। ਉਹ ਮੈਂ ਕਿਹਾ 4 ਮਹੀਨੇ ਤੇ ਤੂੰ ਕੋਮਾ 'ਚ ਹੀ ਤੁਰਿਆ ਫਿਰਦਾ ਹੁੰਦਾ ਬਾਹਰ ਸੜਕ ਤੇ, ਹੈ ਸਾਲ 'ਚ 4 ਮਹੀਨੇ ਤਾਂ ਤੈਨੂੰ ਹੋਸ਼ ਹੀ ਨਹੀਂ ਹੁੰਦੀ ਖਾ ਪੀ ਕੇ। ਗੁਰੂਆ 4 ਮਹੀਨੇ ਦਾ ਕਿਹੜਾ ਸਮਾਂ? ਥੋੜਾ ਮੈਂ ਕਿਹਾ ਪਾਣੀ ਪੂਣੀ ਪੀ ਕਾਇਮ ਹੋ, ਇੱਥੇ ਲੋਕ 20-20 ਸਾਲਾਂ ਦੇ ਬੈਠੇ ਆ, ਤੂੰ 4 ਮਹੀਨਿਆਂ ਦੇ ਸੁਣ ਕੇ ਤੇ ਧੌਣ ਸੁੱਟ ਗਿਆ। ਸੋ ਮਜੀਠੀਆ ਨੂੰ ਪਤਾ ਇਹਨਾਂ ਗੱਲਾਂ ਦਾ। ਤੋ ਇਹਨਾਂ ਨੇ ਅੱਜ ਪਟੀਸ਼ਨ ਜਿਹੜੀ ਆ ਲੀਗਲ ਟੀਮ ਨੇ ਉਹ ਵਾਪਸ ਲੈ ਲਈ ਆ ਕਿ ਭਾਈ ਅਸੀਂ ਸੋਧ ਕੇ ਇਸ ਨੂੰ ਦੁਬਾਰਾ ਪੇਸ਼ ਕਰਾਂਗੇ, ਤੇ ਅਗਸਤ ਦੀ ਸ਼ਾਇਦ 20-22, ਤੁਸੀਂ ਮਾੜਾ ਜਿਹਾ ਕਨਫਰਮ ਕਰ ਲੈਣਾ, ਮੇਰੇ ਖਿਆਲ ਦੇ ਨਾਲ 20-22 ਕੋਈ ਇੱਥੇ ਜੇ ਕਰੀਬ ਸੁਣਵਾਈ ਹੁਣ ਪੈ ਗਈ ਆ। ਇਹਦਾ ਮਤਲਬ ਹੈ ਕਿ ਉਦੋਂ ਤੱਕ ਚਾਰਜ ਸ਼ੀਟ ਦੀ ਤਰੀਕ ਨੇੜੇ ਆ ਜਾਏਗੀ। ਤੇ ਮੈਂ ਤੁਹਾਨੂੰ ਦੋਵਾਂ ਕੇਸਾਂ ਦਾ ਦੱਸਿਆ ਸੀ ਕਿ ਚਾਹੇ ਥਾਰ ਵਾਲੀ ਬੀਬੀ ਆ ਤੇ ਚਾਹੇ ਆ ਪੁਰਾਣੀ ਸਰਕਾਰ ਵਾਲਾ ਬੀਬਾ, ਇਹਨਾਂ ਦੋਨਾਂ ਦਾ ਨਵੇੜਾ ਜਾ ਕੇ ਹੋਣਾ ਚਾਰਜ ਸ਼ੀਟ ਤੇ। ਜਦੋਂ ਚਾਰਜ ਸ਼ੀਟ ਫਾਈਲ ਹੋਊਗੀ ਉਦੋਂ ਰੁੱਤ ਸਮਝ ਲਓ ਕਿ ਚੰਗੀ ਆਉਣ ਵਾਲੀ ਆ। ਜਿਵੇਂ ਆਪਾਂ ਜੀ ਪੱਤਝੜ ਤੋਂ ਬਾਅਦ ਬਾਹਰ ਦੇਖਦੇ ਹੁੰਦੇ ਹਨ, ਜੀ ਫਟਾਰਾ ਸ਼ੁਰੂ ਹੋ ਜਾਂਦਾ, ਬਸ ਉਹ ਹਿਸਾਬ ਕਿਤਾਬ ਆ ਕਿ ਜਦੋਂ ਚਾਰਜ ਸ਼ੀਟ ਫਾਈਲ ਹੋ ਜਾਏਗੀ ਫਿਰ ਉਦੋਂ ਸਮਝ ਲਓ ਕਿ ਫਟਾਰਾ ਜਿਹੜਾ ਇਹਨਾਂ ਦੀ ਕਿਸਮਤ ਦਾ ਪੈਣ ਲੱਗ ਜੂ ਦੋਨਾਂ ਕੇਸਾਂ 'ਚ। ਜੀ। ਸੋ ਅਗਲੀ ਜੇਕਰ ਗੱਲ ਕਰੀਏ ਤਾਂ ਸਰਕਾਰ ਨੇ ਮੈਡੀਕਲ ਕਾਲਜਾਂ ਦੇ ਉੱਪਰ ਫੈਸਲਾ ਲਿਆ ਹੈ ਜੀ। ਕੀ ਹੈ ਇਹ ਫੈਸਲਾ? ਇਹ ਵੀ ਸੁਣ ਲਓ, ਜੀ ਬੜਾ ਇਹ ਵੀ ਅਜੀਬ ਮਾਮਲਾ ਹੈ। ਹੂੰ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ 16 ਮੈਡੀਕਲ ਕਾਲਜ ਖੋਲਾਂਗੇ, ਯਾਦ ਹੈ ਤੁਹਾਨੂੰ? ਕੁਝ ਜੀ ਥੋੜਾ ਜਿਹਾ ਬਜਟ ਵੀ ਰੱਖਦੇ ਰਹੇ 2-3 ਸਾਲ। ਜੀ ਜੀ 2 ਥਾਵਾਂ ਤੇ ਇਹਨਾਂ ਨੇ ਆਖਿਆ ਕਿ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਮੈਡੀਕਲ ਕਾਲਜ, ਇੱਕ ਸ਼ਹੀਦ ਭਗਤ ਸਿੰਘ ਨਗਰ ਤੇ ਇੱਕ ਸੰਗਰੂਰ। ਨਹੀਂ ਜੀ ਤਾਂ ਭਾਣਾ ਵਰਤ ਜਾਊਗਾ ਤੇਰੀ ਡੋਲੀ ਜਦੋਂ ਟੱਪੀ ਸੰਗਰੂਰ। ਤਾਂ ਗੱਲ ਇਹ ਆ ਕਿ ਦੋਵਾਂ 'ਚ ਅਜੇ ਤੱਕ ਇੱਕ ਵੀ ਇੱਟ ਨਹੀਂ ਲੱਗੀ ਸਾਹਿਬ, ਹੂੰ ਇੱਕ ਵੀ ਇੱਟ ਨਹੀਂ ਲੱਗੀ। ਹੁਣ ਇਹਨਾਂ ਨੇ ਕੀ ਕੀਤਾ, ਕਹਿੰਦੇ ਕਿ ਜੀ ਇਹ ਦੋਨੇ ਜਿਹੜੇ ਆ PPP, ਇਹ ਕੋਈ ਮਤ ਇਹ ਸਮਝ ਲਿਓ ਕਿ ਦੁਬਾਰਾ ਮਨਪ੍ਰੀਤ ਬਾਦਲ ਆ ਗਿਆ PPP ਲੈ ਕੇ। ਜੀ ਇਹਦਾ ਮਤਲਬ ਹੁੰਦਾ ਹੈ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ, ਮਤਲਬ ਕਿ ਜਿਹਦੇ 'ਚ ਨਿੱਜੀ ਪਲੇਅਰ ਆ ਜਾਂਦਾ, ਸਰਕਾਰ ਆ ਜਾਂਦੀ ਹੈ ਤੇ ਦੋਨਾਂ ਦੀ ਪਾਰਟਨਰਸ਼ਿਪ ਹੋ ਜਾਂਦੀ ਹੈ। ਹੁਣ ਇਹਨਾਂ ਨੇ ਉਹ ਕੀ ਬਣਾਉਣੇ ਸੀ, PPP ਮੋਡ ਦੇ ਵਿੱਚ ਇਹ ਦੋਵੇਂ ਕਾਲਜ ਚਲਾਉਣ ਦਾ ਫੈਸਲਾ ਲੈ ਲਿਆ। ਸਾਫ਼ ਆ, ਮਤਲਬ ਜੀ ਉਹਨਾਂ ਨੇ ਗੁਰਪ੍ਰੀਤ ਸਿੰਘ ਨੂੰ ਕਿਹਾ ਕਿ ਬਾਈ ਆ ਜਾ, ਏਦਾਂ ਕਰ ਤੂੰ ਮੈਡੀਕਲ ਕਾਲਜ ਬਣਾ ਲਾ, ਜੋ ਕੁਝ ਜੀ ਅਸੀਂ ਦੇਣਾ ਹੈ ਤੈਨੂੰ ਲੈਂਡ ਦੇ ਦਿਆਂਗੇ, ਜਾਂ ਜੋ ਮਨਜ਼ੂਰੀਆਂ ਜ਼ਰੂਰੀਆਂ ਹੈਗੀਆਂ ਉਹ ਦੇਤੀਆਂ, ਬਾਕੀ ਜੀ ਤੂੰ ਇਨਵੈਸਟ ਕਰ। ਆਪਾਂ ਏਦਾਂ ਕਰਦੇ 50 ਬੈੱਡ ਤੇਰੇ ਹੋ ਗਏ, 50 ਬੈੱਡ ਸਾਡੇ ਹੋ ਗਏ, ਠੋਕੋ ਤਾਲੀ, ਹੂੰ ਠੋਕੋ ਤਾਲੀ। ਆ ਜੇ ਹਾਲ ਇਹਨਾਂ ਦਾ। ਤੇ ਮਤਲਬ ਕਿ ਦਿਲ ਕੋ ਬਹਿਲਾਨੇ ਕਾ ਗਾਲਬ ਖਿਆਲ ਅੱਛਾ ਹੈ, ਜੋ ਮਰਜ਼ੀ ਆ। ਇਹ ਇਹਨਾਂ ਦੇ ਬੰਦੇ ਇੱਥੇ ਕਹਿੰਦੇ ਫਿਰਦੇ ਸੀ ਕਿ ਹਾਂ ਉਹ ਬਠਿੰਡੇ ਵਾਲਾ ਇਲੈਕਸ਼ਨ ਤੇ ਐਵੇਂ ਹੀ ਹਾਰ ਗਏ ਅਸੀਂ। ਕਿਉਂ? ਕਿਉਂਕਿ ਇਹਨਾਂ ਨੇ ਪ੍ਰਚਾਰ ਹੀ ਨਹੀਂ ਕੀਤਾ ਕਿ ਮੈਡੀਕਲ ਕਾਲਜਾਂ ਦਾ। ਮੈਂ ਕਿਹਾ ਮੈਡੀਕਲ ਕਾਲਜ ਹਵਾ 'ਚ ਹੀ ਤੁਰੇ ਫਿਰਦੇ, ਕੀ ਪ੍ਰਚਾਰ ਕਰੋਗੇ ਉਹਦਾ?
ਜੀ ਉਹਦੇ ਤੇ ਹਿੱਟ ਵੀ ਨਹੀਂ ਲੱਗੀ। ਅਗਲੇ ਦਿਨ ਮੈਡੀਕਲ ਬਹਿਸਦਾ ਸੀ ਸਾਡੇ ਨਾਲ ਬੰਦਾ। ਤੋ ਕਮਾਲ ਦੀ ਗੱਲ ਆ ਕਿ ਬਾਈ ਜਿਹੜੀ ਚੀਜ਼ ਹੈ ਹੀ ਹਵਾ 'ਚ ਆ, ਤੋ ਜੀ ਹਵਾ ਵਾਲੀ ਚੀਜ਼ ਵੀ ਤੁਸੀਂ ਤੇ ਗਾਂਹ ਚੁੱਕ ਕੇ ਪ੍ਰਾਈਵੇਟ ਪਲੇਅਰਾਂ ਦੀ ਝੋਲੀ 'ਚ ਪਾ ਦਿੱਤਾ। ਤੇ ਜੇ ਹੁੰਦੇ ਵਿਰੋਧੀ ਧਿਰ 'ਚ, ਇਹਨਾਂ ਨੇ ਹਾਂ ਸਰਕਾਰਾਂ ਕਾਹਦੇ ਲਈ ਹੁੰਦੀਆਂ ਜੀ, ਸਰਕਾਰਾਂ ਕਿਉਂ ਨਹੀਂ ਚਲਾ ਸਕਦੀਆਂ, ਤੁਸੀਂ ਤੇ ਜੀ ਬਣਵਾ ਵੀ ਨਹੀਂ ਸਕਦੇ। ਇਹ ਕਹਿੰਦੇ ਜੀ ਇਹਨਾਂ ਨੇ ਕੀ ਕੀਤਾ 70 ਸਾਲਾਂ 'ਚ। ਜੀ ਇੱਕ ਦਿਨ ਨਾ ਇੱਕ ਟਾਕ ਸ਼ੋਅ ਦੇ ਵਿੱਚ ਆਇਆ ਕੋਈ ਸੱਜਣ, ਤੇ ਕਹਿੰਦਾ ਜੀ ਪਿਛਲੀਆਂ ਪਾਰਟੀਆਂ ਨੇ ਕੀ ਕੀਤਾ, ਜੀ ਪਿਛਲੀਆਂ ਪਾਰਟੀਆਂ ਨੇ ਕੀ ਕੀਤਾ। ਤੇ ਮੈਂ ਕਿਹਾ ਜੀ ਜਿਹੜੇ ਆ ਮੈਡੀਕਲ ਕਾਲਜ ਚੱਲ ਰਹੇ ਆ, ਇਹ ਪਿਛਲੀਆਂ ਪਾਰਟੀਆਂ ਦੇ ਬਣਾਈ ਆ। ਜੀ ਜੀ ਉਹ ਇਹ ਗੱਲ ਵੱਖਰੀ ਆ ਕਿ ਤੁਹਾਡੇ ਲਤੀਫਿਆਂ ਦਾ ਉਹਨਾਂ ਦੇ ਕੋਲ ਜਵਾਬ ਨਹੀਂ ਹੈਗਾ, ਉਹ ਜੀ ਜਵਾਬ ਦੇਣ ਦੀ ਪੋਜੀਸ਼ਨ 'ਚ ਹੀ ਨਾ ਰਹੇ। ਉਹਨਾਂ ਦੀਆਂ ਫੇਲੀਅਰਸ, ਉਹਨਾਂ ਦੀਆਂ ਗਲਤੀਆਂ ਇੰਨੀਆਂ ਹਾਵੀ ਹੋ ਗਈਆਂ। ਤਾਂ ਕਹਿਣ ਦਾ ਭਾਵ ਇਹੋ ਆ ਕਿ ਬਾਈ ਤੁਸੀਂ ਕੁਝ ਨਾ ਕੁਝ ਯਾਰ ਇੱਕ ਅੱਧਾ ਤਾਂ ਆਪਦੇ ਦਮ ਤੇ ਬਣਾ ਕੇ ਵਿਖਾ ਦਿੰਦੇ ਕਿ ਲਓ ਜੀ ਅਸੀਂ ਵੀ 70 ਸਾਲਾਂ ਵਾਲਿਆਂ ਦੇ ਬਰੋਬਰ ਕਰਤਾ ਇੱਕ ਖੰਡ। ਜੀ ਸੋ ਸਰਕਾਰ ਨੇ ਛੁੱਟੀ ਦਾ ਐਲਾਨ ਕੀਤਾ ਹੈ ਜੀ, ਖਾਸ ਸਮੇਂ ਦੇ ਲਈ। ਕਿਹੜਾ ਉਹ ਦਿਨ ਹੈ ਜਿੱਦਣ ਛੁੱਟੀ ਹੋਣੀ ਹੈ? ਅਜੇ ਦੇਖੋ ਗੱਲ ਇਹ ਆ ਕਿ ਇਹਨਾਂ ਨੇ ਛੁੱਟੀ ਦਾ ਐਲਾਨ ਕਰ ਦਿੱਤਾ, ਅੱਜ ਹੀ ਐਲਾਨ ਕੀਤਾ। ਵੈਸੇ ਇਸ ਗੱਲ ਦਾ ਇਮਕਾਨ ਸੀਗਾ ਕਿ ਛੁੱਟੀ ਐਲਾਨੀ ਜਾਏਗੀ। ਇਹਨਾਂ ਨੇ ਛੁੱਟੀ ਇਸ ਕਰਕੇ ਐਲਾਨੀ ਹੈ ਜੀ ਕਿਉਂਕਿ ਸ਼ਹੀਦ ਊਧਮ ਸਿੰਘ ਜੀ ਦਾ ਦਿਹਾੜਾ ਆ ਰਿਹਾ, ਉਹ ਇਹਨਾਂ ਜੀ ਨੇ ਮਨਾਉਣਾ ਹੈ। ਤਾਂ ਇੱਕ ਸੜਕ ਦਾ ਨਾਮ ਵੀ ਇਹਨਾਂ ਨੇ ਅੱਜ ਐਲਾਨ ਦਿੱਤਾ ਕਿ ਸ਼ਹੀਦ ਊਧਮ ਸਿੰਘ ਮਾਰਗ ਜਿਹੜਾ ਉਹ ਰੱਖਿਆ ਜਾਏਗਾ। ਤੇ ਸਕੂਲ ਕਾਲਜ ਜਿਹੜੇ ਆ ਉਹ ਬੰਦ ਹੋਣਗੇ। ਯਾਨੀ ਭਵਾਨੀਗੜ੍ਹ ਤੋਂ ਜਦੋਂ ਸੁਨਾਮ ਜਾਈਏ ਨਾ, ਤਾਂ ਇਹ ਮਤਲਬ ਕਿ ਇੱਕ ਸੜਕ ਆ, ਜੀ ਤਾਂ ਇਹਦਾ ਨਾਮ ਜਿਹੜਾ ਹੁਣ ਸ਼ਹੀਦ ਊਧਮ ਸਿੰਘ ਜੀ ਦੇ ਨਾਮ ਤੇ ਰੱਖ ਦਿੱਤਾ ਜਾਏਗਾ। ਤੇ 31 ਜੀ ਜੁਲਾਈ ਨੂੰ ਪੂਰੇ ਰਾਜ ਦੇ ਵਿੱਚ ਗਜਟਡ ਛੁੱਟੀ ਜਿਹੜੀ ਉਹ ਕਰ ਦਿੱਤੀ ਆ। ਮੇਰੇ ਖਿਆਲ ਦੇ ਨਾਲ ਬਈ ਇੱਕ ਤੇ ਇਹ ਆ ਕਿ ਇਹਦੇ ਵਿੱਚ ਜੇ ਤੁਸੀਂ ਵੇਖੋ ਕਿ ਕੰਬੋਜ ਭਾਈਚਾਰਾ ਜਿਹੜਾ ਉਹਨੂੰ ਖੁਸ਼ ਕਰਨ ਦਾ ਇਹ ਇੱਕ ਤਹੀਆ ਹੈ ਕਿਤੇ ਨਾ ਕਿਤੇ। ਤਾਂ ਸੀਐਮ ਕੇਜਰੀਵਾਲ, ਹੁਣ ਵੇਖ ਲਓ ਮੈਂ ਸੀਐਮ ਕੇਜਰੀਵਾਲ ਕਹਿ ਦੇਣ ਲੱਗਾ, ਸੀਐਮ ਤੇ ਕੇਜਰੀਵਾਲ ਐ ਮੰਨਣਾ ਤੁਸੀਂ, ਕਿਤੇ ਇਹ ਨਾ ਜੀ ਜੀ ਮਤਲਬ ਵੀ ਮਿੰਟੂ ਕਹੀਦਾ ਨਾ, ਸੀਐਮ ਕੇਜਰੀਵਾਲ ਇਹ ਦੋਨੇ ਹੀ ਜੀ ਆਉਣਗੇ। ਇਹ ਗਲਤ ਜੀ ਨਹੀਂ ਕਿਤੇ ਵੀ ਕਿਸੇ ਨੇ ਸਮਝਣਾ, ਮੈਂ ਬਾਰ-ਬਾਰ ਕਹਿ ਰਿਹਾ ਸੀਐਮ ਕੇਜਰੀਵਾਲ ਇਹ ਆਉਣਗੇ। ਨਾਲ ਸੁਨਾਮ ਤੋਂ ਜਿਹੜੇ ਮੰਤਰੀ ਹੈ ਅਰੋੜਾ ਸਾਹਿਬ ਇਹ ਵੀ ਹੋਣਗੇ। ਤਾਂ ਖੈਰ ਪਹਿਲਾਂ ਤੇ ਜਿਹੜੇ ਇਹਨਾਂ ਦੇ ਭਾਈਆ ਜੀ ਆ ਅਰੋੜਾ ਜੀ ਸਾਹਿਬ ਦੇ ਦੀਪਾ, ਜੀ ਉਹਨਾਂ ਨੇ ਇੱਕ ਦਿਨ ਡਾਕੂਮੈਂਟ ਵਿਖਾਇਆ ਕਿ ਇਸ ਸੜਕ ਦਾ ਨਾਮ ਪਹਿਲਾਂ ਹੀ ਨੋਟੀਫਾਈਡ ਆ। ਜੀ ਉਹਦਾ ਜਵਾਬ ਨਹੀਂ ਦਿੱਤਾ ਹੁਣ ਤੱਕ ਅਰੋੜਾ ਸਾਹਿਬ ਨੇ। ਹਾਂ ਬੁਲਾ ਜੀ ਲਓ ਕਿ ਉਹਦਾ ਨਾਮ ਸ਼ਾਇਦ ਅਗਰਸੈਨ ਮਾਰਗ ਰੱਖਿਆ ਹੋਇਆ ਇਹਨਾਂ ਨੇ, ਤਾਂ ਉਹ ਨਾਮ ਬਦਲ ਕੇ ਦੁਬਾਰਾ ਰੱਖਣਾ ਇਹਨਾਂ ਨੇ। ਤਾਂ ਜੇ ਉਹਨਾਂ ਨੇ ਇਧਰੋਂ ਪ੍ਰਚਾਰ ਚੱਕ ਲਿਆ ਤਾਂ ਮੇਰੇ ਖਿਆਲ ਦੇ ਨਾਲ ਥੋੜੀ ਸਥਿਤੀ ਕਸੂਤੀ ਵੀ ਹੋ ਸਕਦੀ ਹੈ। ਪਰ ਮੇਰਾ ਮੰਨਣਾ ਕਿ ਚਲੋ ਠੀਕ ਆ, ਇਹਨਾਂ ਇਹ ਕਰਨਗੇ, ਰਾਜ ਪੱਧਰੀ ਸਮਾਗਮ ਮਨਾਉਣਗੇ, ਗੈਸਟਡ ਛੁੱਟੀ ਇਹਨਾਂ ਨੇ ਐਲਾਨੀ ਆ। ਪਰ ਜੋ ਸ਼ਹੀਦਾਂ ਦੇ ਸਾਡਿਆਂ ਦੇ ਸੁਪਨੇ ਆ ਨਾ, ਉਹ ਵੀ ਸਾਕਾਰ ਹੋਣੇ ਚਾਹੀਦੇ ਆ। ਜੋ ਉਹਨਾਂ ਦੀ ਵਿਚਾਰਧਾਰਾ ਹੈ ਉਹਦੇ ਮੁਤਾਬਕ ਕੰਮ ਹੋਣਾ ਚਾਹੀਦਾ। ਤੁਸੀਂ ਤੇ ਭਗਤ ਸਿੰਘ ਦੀ ਵਿਚਾਰਧਾਰਾ ਵੀ ਜਿਹੜੀ ਹੈ ਨਾ ਯਾਰ, ਉਹਦਾ ਮੁੱਲ ਨਹੀਂ ਪਾਇਆ ਵੀ ਉਹ ਜੋ ਪ੍ਰਚਾਰਿਆ ਤੁਸੀਂ ਬਹੁਤ ਸੀ। ਜੀ ਸੋ ਆਖਰੀ ਸਵਾਲ ਮੇਰੀ ਕਿਉਰਿਓਸਿਟੀ ਦੇ ਵਿੱਚੋਂ ਹੈ, ਮੈਂ ਚਾਹੁੰਦਾ ਤੁਹਾਨੂੰ ਪੁੱਛ ਹੀ ਲਿਆ ਜਾਵੇ। ਉਸ ਤੇ ਤੁਸੀਂ ਜਵਾਬ ਦੇਣਾ ਜਾਂ ਨਹੀਂ ਦੇਣਾ ਉਹ ਤੁਹਾਡੀ ਮਨਸ਼ਾ ਦੇ ਉੱਪਰ ਹੈ। ਲੈਂਡ ਪੂਲਿੰਗ ਪਾਲਿਸੀ ਕੱਲ ਦੀ ਜਿਹੜੀ ਕੈਬਨਿਟ ਮੀਟਿੰਗ ਹੈ ਉਸ ਦੇ ਵਿੱਚ ਤੁਸੀਂ ਰੱਦ ਹੁੰਦੀ ਦੇਖਦੇ ਹੋ ਜਾਂ ਬਦਲਾਅ ਹੁੰਦੇ ਦੇਖਦੇ ਹੋ? ਨਹੀਂ, ਰੱਦ ਇੰਨੀ ਜਲਦੀ ਨਹੀਂ ਹੋਏਗੀ ਸਾਹਿਬ, ਮੇਰੇ ਖਿਆਲ ਦੇ ਨਾਲ। ਹੋ ਸਕਦਾ ਕੋਈ ਪਿਛਲੀ ਵਾਰੀ ਵੀ ਕੈਬਨਿਟ ਦੀ ਮੀਟਿੰਗ ਹੋਈ ਸੀ, ਤਾਂ ਮੇਰਾ ਤੁੱਕਾ ਸੀਗਾ, ਮੈਂ ਪੋਸਟ ਪਾਤੀ ਸੀ ਇੱਕ ਰਾਤ ਪਹਿਲਾਂ ਕਿ ਤੁਹਾਡੀ ਪੋਸਟ ਨੇ ਜਿਗਿਆਸਾ ਪੈਦਾ ਕੀਤੀ ਹੈ ਜੀ ਇਸ ਸੰਬੰਧ ਦੇ ਵਿੱਚ ਕੁਝ ਹੋਣ ਜਾ ਰਿਹਾ। ਤਾਂ ਅਗਲੇ ਦਿਨ ਅਮੈਂਡਮੈਂਟ ਆ ਗਈ ਸੀ, ਤੁਹਾਨੂੰ ਯਾਦ ਹੋਣਾ ਕਿ 30,000 ਤੋਂ ਮੁਆਵਜ਼ਾ 50,000 ਲੱਖ ਕਰਤਾ ਸੀ ਇਹਨਾਂ ਨੇ। ਠੀਕ ਹੈ ਜੀ, ਹੋ ਸਕਦਾ ਕੋਈ ਫੈਸਲਾ ਹੋ ਜਾਵੇ ਗੁਰਪ੍ਰੀਤ ਜੀ। ਮੈਨੂੰ ਲੱਗਦਾ ਹੈ ਕਿ ਕੁਝ ਨਾ ਕੁਝ ਤੇ ਕਰਨਗੇ। ਕਿਉਂਕਿ ਦੇਖੋ ਇਹਨਾਂ ਨੇ ਜਦੋਂ ਯੂ ਟਰਨ ਮਾਰਨਾ ਹੋਇਆ ਨਾ, ਮੈਂ ਤੁਹਾਨੂੰ ਇੱਕ ਇਹਨਾਂ ਦੀ ਗੱਲ ਦੱਸ ਦੇਣਾ ਜੀ, ਉਹ ਕ੍ਰੈਡਿਟ ਨਹੀਂ, ਕੋਸ਼ਿਸ਼ ਕਰਨਗੇ ਕਿ ਕ੍ਰੈਡਿਟ ਨਾ ਜਾਵੇ ਕਿਸੇ, ਨਾ ਸਿਆਸੀ ਧਿਰ ਨੂੰ, ਨਾ ਕਿਸਾਨ ਜਥੇਬੰਦੀਆਂ। ਉਹ ਇਸ ਹਿਸਾਬ ਨਾਲ ਕੋਈ ਮੂਵ ਚੱਲਣਗੇ। ਤਾਂ ਦੇਖਦੇ ਹਾਂ, ਲੈਟਸ ਸੀ। ਇੰਟਰਸਟਿੰਗ ਹੈ। ਤੁਹਾਡੇ ਸਵਾਲ ਦਾ ਜਵਾਬ ਮੈਂ ਅੱਜ ਕੋਈ ਸਪਸ਼ਟ ਦੇਣ ਦੇ ਪੋਜੀਸ਼ਨ 'ਚ ਤੇ ਨਹੀਂ ਹੈ, ਪਰ ਮੈਨੂੰ ਲੱਗਦਾ ਕਿ ਹੋ ਸਕਦਾ ਕੋਈ ਅਮੈਂਡਮੈਂਟ ਆ ਜਾਵੇ, ਕੋਈ ਮੋੜਾ ਆ ਜਾਵੇ। ਕੱਲ ਇਸ ਵੇਲੇ ਮਿਲेंगे ਕੱਲ ਮਿਲेंगे ਤਾਂ ਫਿਰ ਵੇਖਾਂਗੇ ਕਿ ਬਈ ਕੀ ਫੁੱਲ ਖਿਲਦੇ ਆ। ਜੀ
ਸੋ ਸਕੇਪਗੋਟ ਕਹਿੰਦੇ ਲੱਭਿਆ ਜਾ ਰਿਹਾ, ਕੋਈ ਬਲੀ ਦਾ ਬੱਕਰਾ ਲੱਭਿਆ ਜਾ ਰਿਹਾ ਜਿਸ ਦੇ ਸਿਰ ਗੱਲ ਪਾਈ ਜਾਵੇ। ਚਲੋ ਬਾਕੀ ਦੇਖਦੇ ਹਾਂ, ਕੱਲ ਦੀ ਕੱਲ ਤੇ ਛੱਡਦੇ ਹਾਂ, ਇਸੇ ਆਸ ਦੇ ਨਾਲ ਕਿ ਕੱਲ ਨੂੰ ਇਸੇ ਖਬਰ ਤੇ ਆਪਾਂ ਜਦੋਂ ਚਰਚਾ ਕਰਾਂਗੇ ਤਾਂ ਕੋਈ ਸੁੱਖ ਦਾ ਸੁਨੇਹਾ ਹੋਊਗਾ। ਆਪਾਂ ਅਲਵਿਦਾ ਲੈਂਦੇ ਹਾਂ। ਸੋ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਵੱਖ-ਵੱਖ ਖਬਰਾਂ ਤੇ ਪਾਇਆ ਚਾਨਣਾ। ਪ੍ਰੋਗਰਾਮ ਕਿਵੇਂ ਲੱਗਿਆ, ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝਾ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ। ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।